ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 23 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਪਿਛਲੇ ਲੰਮੇ ਸਮੇਂ ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਮਰਸ਼ੀਅਲ, ਲਾਈਫ ਇੰਸ਼ੋਰੈਂਸ, ਆਟੋ, ਹੋਮ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਮਿੰਦਰ ਢਾਲੀਵਾਲ ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ ਨੰਬਰ 409 786 8000 8909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਸ੍ਰੀਲੰਕਾ ਦੇ ਵਿੱਚ 300 ਤੋਂ ਵੱਧ ਜਿਹੜੇ ਇਨੋਸੈਂਟ ਲੋਕ ਆ ਜਿਨ੍ਹਾਂ ਨੂੰ ਬੰਬਾਂ ਦੇ ਨਾਲ ਮਾਰਿਆ ਗਿਆ ਸੀ ਚਰਚਸ ਦੇ ਵਿੱਚ, ਹੋਟਲ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਹੁਣ ਆਈਸਿਸ ਵਾਲਿਆਂ ਨੇ ਜਿਹੜੀ ਆ ਉਹ ਰਿਸਪੌਂਸੀਬਿਲਿਟੀ ਲੈ ਲਈ ਹੈਗੀ ਆ। ਇਸਲਾਮਿਕ ਸਟੇਟ ਗਰੁੱਪ ਨੇ ਉਹਨਾਂ ਨੇ ਇੱਕ ਜਿਹੜੀ ਆਪਣੀ ਸਟੇਟਮੈਂਟ ਇਸ਼ੂ ਕੀਤੀ ਹੈਗੀ ਆ ਅਰੈਬਿਕ ਲੈਂਗੁਏਜ ਦੇ ਵਿੱਚ ਅਮਕ ਨਿਊਜ਼ ਏਜੰਸੀ ਦੇ ਕੋਲ, ਵੀ ਜਿਹੜੇ ਜਿੰਨੇ ਵੀ 7 ਬੰਦੇ ਜਿਹੜੇ ਬੰਬਰ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਬੰਬ ਦੇ ਨਾਲ ਉਡਾਇਆ ਹੈਗਾ ਆ, ਉਹ ਸਾਰਿਆਂ ਨੇ ਸਾਡੇ ਕੋਲੋਂ ਟ੍ਰੇਨਿੰਗ ਲਈ ਹੋਈ ਸੀ। ਅਤੇ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਰਨੀਲ ਵਿਕਰਮਸਿੰਘੇ ਜਿਹੜਾ ਆ, ਉਹਨਾਂ ਨੇ ਵੀ ਇਸ ਨੂੰ ਐਕਨੋਲੇਜ ਕੀਤਾ ਹੈਗਾ ਆ ਵੀ ਆਈਸਿਸ ਨੇ ਜਿਹੜੀ ਰਿਸਪੌਂਸੀਬਿਲਿਟੀ ਲਈ ਹੈਗੀ ਆ। ਜੀ ਬਿਲਕੁਲ। ਦੇਸ਼ ਅੱਤਵਾਦੀ ਹਮਲੇ ਦੇ ਵਿੱਚ ਹੁਣ ਤੱਕ ਅਧਿਕਾਰਤ ਆਂਕੜਿਆਂ ਦੇ ਮੁਤਾਬਕ 321 ਜਾਨਾਂ ਜਿਹੜੀਆਂ ਉਹ ਜਾ ਚੁੱਕੀਆਂ ਨੇ। ਇਸ ਦੇ ਵਿੱਚ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਇਹ ਨਿਊਜ਼ੀਲੈਂਡ ਵਾਲੇ ਹਮਲੇ ਦਾ ਰਿਟੈਲੀਏਸ਼ਨ, ਉਸ ਦੇ ਜਵਾਬੀ ਦੇ ਵਿੱਚ ਇਹ ਜਿਹੜਾ ਅੱਤਵਾਦੀ ਹਮਲਾ ਕੀਤਾ ਗਿਆ ਆ, ਇਹ ਬਹੁਤ ਹੀ ਇੱਕ ਮੰਦਭਾਗੀ ਜਿਹੜੀ ਗੱਲ ਆ। ਸੋ ਇਹ ਬਹੁਤ ਹੀ ਜਿਹੜਾ ਘਿਨਾਉਣਾ ਕੰਮ ਜਿਹੜਾ ਆਈਸਿਸ ਦੇ ਦੁਆਰਾ ਜਿਹੜਾ ਆ ਉਹ ਕੀਤਾ ਗਿਆ ਆ। ਇੱਕ ਪਾਸੇ ਲੋਕ ਉੱਧਰ ਹਮਦਰਦੀ ਜਤਾ ਰਹੇ ਸੀਗੇ ਵੀ ਇਹ ਬਹੁਤ ਉੱਥੇ ਧੱਕਾ ਹੋਇਆ ਆ ਨਿਊਜ਼ੀਲੈਂਡ ਦੇ ਵਿੱਚ, ਅਤੇ ਅਜਿਹੀ ਕਾਰਵਾਈ ਕਰਕੇ ਇੱਕ ਵਾਰੀ ਫੇਰ ਕਹਿ ਲਓ ਵੀ ਟਾਰਗੇਟ ਉਹਨਾਂ ਨੇ ਜਿਹੜੇ ਮੁਸਲਿਮ ਭਾਈਚਾਰੇ ਦੇ ਉੱਤੇ, ਬਾਕੀਆਂ ਦੇ ਉੱਤੇ ਜਿਨ੍ਹਾਂ ਦਾ ਇਸ ਦੇ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ, ਉਹਨਾਂ ਦੇ ਲਈ ਵੀ ਇੱਕ ਔਖੀ ਘੜੀ ਜਿਹੜੀ ਉਹ ਬਣਾ ਦਿੱਤੀ ਆ। ਸੋ ਬੜੀ ਇੱਕ ਘਿਨਾਉਣਾ ਕੰਮ ਜਿਹੜਾ ਸ਼੍ਰੀਲੰਕਾ ਦੇ ਵਿੱਚ ਹੋਇਆ ਆ, ਅਤੇ ਲੱਗ ਇੱਦਾਂ ਹੀ ਰਿਹਾ ਹਰਜੋਤ ਸਿੰਘ ਜੀ ਵੀ ਮਰਨ ਵਾਲਿਆਂ ਦੀ ਸੰਖਿਆ ਜੇ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। 600 ਤੋਂ ਵੱਧ ਲੋਕ ਜ਼ਖਮੀ ਇਸ ਅੱਤਵਾਦੀ ਹਮਲੇ ਦੇ ਵਿੱਚ ਦੱਸੇ ਜਾਂਦੇ ਸੀਗੇ, ਅਤੇ 321 ਜਾਣਿਆਂ ਦੇ ਮਾਰੇ ਜਾਣ ਦੀ ਜਿਹੜੀ ਆ ਪੁਸ਼ਟੀ ਆ ਉਹ ਅਧਿਕਾਰਤ ਤੌਰ 'ਤੇ ਹੋ ਚੁੱਕੀ ਆ। ਅਤੇ ਇਹ ਜਿਹੜਾ ਮਸਲਾ ਹੈ ਅੱਗੇ ਵਧਣਾ ਹੀ ਆ। ਇਹਦੇ ਨਾਲ ਕਿਤੇ ਵੀ ਜਿਹੜੀ ਆ ਲੱਗਦਾ ਨਹੀਂ ਕਿਸੇ ਪਾਸੇ ਕੁਛ ਗਿਰਾਵਟ ਆਊਗੀ, ਅਤੇ ਇਹ ਹੁਣ ਕੋਈ ਇਸ ਦੀ ਜਵਾਬੀ ਕਾਰਵਾਈ ਕਿਸੇ ਪਾਸੇ ਕਰੂਗਾ ਤਾਂ ਫਿਰ ਇਹ ਗਾਂਹ ਦੀ ਗਾਂਹ ਗੱਲ ਕਿੱਥੇ ਪਾਸੇ ਨੂੰ ਜਿਹੜੀ ਉਹ ਜਾਊਗੀ। ਦੁਨੀਆ ਦੇ ਵਿੱਚ ਸ਼ਾਂਤੀ ਚਾਹੀਦੀ ਆ, ਨਾ ਕਿ ਇੱਦਾਂ ਦਾ ਜਿਹੜਾ ਮਾਹੌਲ ਆ ਉਹ ਚਾਹੀਦਾ ਆ। ਲੋਕ ਕਿੱਥੇ ਜਾਣਗੇ? ਜਿਹੜਾ ਲੋਕ ਕੋਈ ਸੋਚਦੇ ਆ ਵੀ ਚੱਲ ਅਸੀਂ ਰੱਬ ਦੇ ਦੁਆਰ 'ਤੇ ਚੱਲੇ ਹਾਂ, ਘਰਾਂ ਨੂੰ ਉੱਥੇ ਜਾਂਦੇ ਹਾਂ, ਗੁਰੂ ਦੇ ਘਰ ਨੂੰ ਜਾ ਰਹੇ ਹਾਂ, ਜਿਹੜੇ ਵੀ ਗੁਰੂ ਨੂੰ ਉਹ ਮੰਨਦੇ ਨੇ, ਜਿਸ ਵੀ ਧਰਮ ਦੇ ਵਿੱਚ ਹੈਗੇ ਆ, ਅਤੇ ਉੱਥੇ ਜੇ ਉਹਨਾਂ ਨੂੰ ਇਹ ਖਤਰਾ ਜਿਹੜਾ ਬਣਿਆ ਰਹੂਗਾ ਤਾਂ ਲੋਕ ਕਿਹੜੇ ਪਾਸੇ ਜਿਹੜੇ ਉਹ ਜਾਣਗੇ। ਲੋਕਾਂ ਦਾ ਵਿਸ਼ਵਾਸ ਧਰਮ ਤੋਂ ਇਹਦੇ ਨਾਲ ਉੱਠਣਾ ਹੀ ਆ, ਘਟਣਾ ਨਹੀਂ ਆ। ਅਤੇ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਮੈਂ ਜ਼ਰੂਰ ਕਹਿਣਾ ਚਾਹੁੰਦਾ, ਕੋਈ ਲੋਕ ਸੋਚਦੇ ਆ, ਨਹੀਂ ਸੋਚਦੇ ਆ, ਪਰ ਜਿਹੜੇ ਆਪਣੇ ਗੁਰੂ ਘਰ ਵਾਲੇ ਆ ਉਹਨਾਂ ਨੂੰ ਵੀ ਬਹੁਤ ਜਿਹੜੇ ਚੁਕੰਨੇ ਰਹਿਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਆ। ਅੱਜ ਕੱਲ੍ਹ ਦਾ ਮਾਹੌਲ ਕਿਸੇ ਵੀ ਤਰੀਕੇ ਦਾ ਕਿਤੇ ਵੀ ਜਿਹੜਾ ਖ਼ਰਾਬ ਹੋ ਸਕਦਾ। ਆਪਾਂ ਮਿਲਵਾਕੀ ਦੇ ਵਿੱਚ ਉਦੋਂ ਦੇਖਿਆ ਸੀਗਾ ਵੀ ਕਿੱਦਾਂ ਉੱਥੇ ਆ ਕੇ ਇੱਕ ਬੰਦੇ ਨੇ ਅੱਤਵਾਦੀ ਹਮਲਾ ਕੀਤਾ ਸੀਗਾ, ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਿੰਨੇ ਲੋਕਾਂ ਨੂੰ ਉਦੋਂ ਉੱਥੇ ਮਾਰ ਦਿੱਤਾ ਸੀਗਾ। ਸੋ ਚੁਕੰਨੇ ਰਹਿਣ ਦੀ ਜ਼ਰੂਰਤ ਆ। ਸੰਗਤ ਨੂੰ ਵੀ ਜਿਹੜੀ ਉੱਥੇ ਚੁਕੰਨੇ ਰਹਿਣ ਦੀ ਜ਼ਰੂਰਤ ਆ। ਜਿੱਥੇ ਵੀ ਤੁਸੀਂ ਜਾਂਦੇ ਹੋ, ਚਾਹੇ ਕਿਸੇ ਵੀ ਪਬਲਿਕ ਪਲੇਸ ਦੇ ਉੱਤੇ ਤੁਸੀਂ ਹੋਵੋ, ਇਸ ਤਰੀਕੇ ਦੀ ਜਿਹੜੀ ਚੁਕੰਨੇ ਆ ਜਿਹੜੇ ਉਹ ਰਹਿਣ ਦੀ ਜ਼ਰੂਰਤ ਆ। ਇਹ ਨਾ ਹੋਵੇ ਵੀ ਤੁਸੀਂ ਆਪਣੇ ਬਸ ਫੋਨਾਂ ਦੇ ਵਿੱਚ ਹੀ ਜਿਹੜਾ ਰੁੱਝੇ ਰਹੋ ਅਤੇ ਪਤਾ ਹੀ ਨਾ ਲੱਗੇ ਆਲੇ ਦੁਆਲੇ ਕੀ ਹੋ ਰਿਹਾ। ਸੋ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਆ। ਬਹੁਤ ਸਾਰੀਆਂ ਜਿਹੜੀਆਂ CCTV ਫੁਟੇਜ ਆ ਹਰਜੋਤ ਸਿੰਘ ਜੀ ਹੁਣ ਆ ਰਹੀਆਂ ਆ,
ਕੱਲ੍ਹ ਜਿਹੜੀ ਸ਼੍ਰੀਲੰਕਾ ਦੀ ਪੁਲਿਸ ਆ ਉਹਨਾਂ ਦੇ ਦੁਆਰਾ ਜਿਹੜਾ ਬੰਬ ਵਾਲਾ ਅਮਲਾ ਆ ਉਹਨਾਂ ਨੇ ਕੁਛ ਹੋਰ ਇੱਕ ਵੈਨ ਦੇ ਵਿੱਚ 3 ਬੰਬ ਸੀਗੇ, ਉਸ ਨੂੰ ਡਿਫਿਊਜ਼ ਜਿਹੜਾ ਉਹ ਕਰਨਾ ਸੀਗਾ, ਪਰ ਡਿਫਿਊਜ਼ ਉਹਨਾਂ ਕੋਲ ਹੋਇਆ ਨਹੀਂ। ਉਹ ਬੰਬ ਉਹ ਵੀ ਜਿਹੜਾ ਉਹ ਬਲਾਸਟ ਹੋ ਗਿਆ, ਪਰ ਉਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਫੱਟੜ ਨਹੀਂ ਹੋਇਆ, ਕੋਈ ਜ਼ਖਮੀ ਆ ਉਹ ਨਹੀਂ ਹੋਇਆ। ਸੋ ਇਹ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਵਿਗੜਨ ਦੇ ਅਸਾਰ ਜਿਹੜੇ ਆ ਉੱਥੇ ਬਣ ਚੁੱਕੇ ਆ, ਅਤੇ ਇਸ ਦਾ ਅਸਰ ਕਹਿੰਦੇ ਹਰਜੋਤ ਸਿੰਘ ਜੀ ਹੋਰ ਵੀ ਕਈ ਥਾਵਾਂ 'ਤੇ ਪੈ ਸਕਦਾ ਆ। ਇੱਕ ਰਿਪੋਰਟ ਇਹ ਵੀ ਆ ਰਹੀ ਸੀ ਵੀ ਕਹਿੰਦੇ 2 ਘੰਟੇ ਪਹਿਲਾਂ ਇੰਡੀਆ ਦੀ ਇੰਟੈਲੀਜੈਂਸ ਨੇ ਸ਼੍ਰੀਲੰਕਾ ਵਾਲਿਆਂ ਨੂੰ ਵੀ ਜਿਹੜਾ ਉਹ ਦੱਸਿਆ ਸੀ ਵੀ ਤੁਹਾਡੇ ਇੱਥੇ ਇੱਦਾਂ ਦਾ ਹਮਲਾ ਜਿਹੜਾ ਹੋ ਸਕਦਾ ਆ, ਅਤੇ ਹੁਣ ਉੱਥੇ ਇੱਕ ਜਾਂਚ ਦਾ ਵਿਸ਼ਾ ਸ਼੍ਰੀਲੰਕਾ 'ਚ ਬਣ ਚੁੱਕਾ ਆ ਵੀ ਇਹ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਜਿਹੜੀ ਸ਼੍ਰੀਲੰਕਾ ਦੀ ਉਹਨਾਂ ਦੀ ਆਪਣੀ ਇੰਟੈਲੀਜੈਂਸ ਨੇ ਵੀ ਇਹ ਕਿਹਾ ਸੀਗਾ ਵੀ ਇੱਦਾਂ ਹੋ ਸਕਦਾ ਆ, ਵੀ ਉਸ ਦੇ ਉੱਤੇ ਕੋਈ ਕਾਰਵਾਈ ਤਾਂ ਵੀ ਜਿਹੜੀ ਉਹ ਕਿਉਂ ਨਹੀਂ ਕੀਤੀ ਗਈ, ਅਤੇ ਇੰਨੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਇਸ ਮਸਲੇ ਦੇ ਵਿੱਚ ਜਿਹੜੀਆਂ ਉਹ ਚਲੇ ਗਈਆਂ ਆ। 45 ਦੇ ਕਰੀਬ ਜਿਹੜੇ ਬੱਚੇ ਸੀਗੇ ਉਹਦੇ ਵਿੱਚ ਜਿਹੜੇ ਮਾਰੇ ਗਏ ਹੈਗੇ ਆ, ਅਤੇ ਬਹੁਤ ਸਾਰੇ ਬੱਚਿਆਂ ਨੇ ਕਹਿੰਦੇ ਇੱਕ ਜਾਂ ਦੋਨੋਂ ਪੇਰੈਂਟਸ ਜਿਹੜੇ ਆ ਉਹ ਲੂਜ਼ ਕੀਤੇ ਹੈਗੇ ਆ। 4 ਅਮਰੀਕਨ ਸੀਗੇ ਜਿਹੜੇ ਮਾਰੇ ਗਏ ਉਹਨਾਂ ਦੇ ਵਿੱਚੋਂ, ਅਤੇ ਇੱਕ ਅਮਰੀਕਨ ਨੂੰ ਹਜੇ ਤੱਕ ਆਈਡੈਂਟੀਫਾਈ ਕੀਤਾ ਗਿਆ ਆ, ਡਾਈਟਰ ਕੋਵਲਸਕੀ 40 ਸਾਲਾਂ ਦਾ, ਜੋ ਕਿ ਡੈਨਵਰ ਤੋਂ ਸੀ, ਅਤੇ ਇੱਕ ਲੰਡਨ ਬੇਸਡ ਐਜੂਕੇਸ਼ਨ ਕੰਪਨੀ ਆ ਉਹਦੇ ਲਈ ਇਹ ਕੰਮ ਕਰਦਾ ਸੀ। ਯੂਨਾਈਟਿਡ ਸਟੇਟ ਸੈਕਟਰੀ ਆਫ ਸਟੇਟ ਮਾਈਕ ਪੰਪੀਓ ਨੇ ਕਿਹਾ ਆ ਵੀ US ਅੰਬੈਸੀ ਜਿਹੜੀ ਸ਼੍ਰੀਲੰਕਾ ਦੇ ਵਿੱਚ ਉਹ ਪੂਰਾ ਜਿਹੜੀ ਆ ਰਾਹਤ ਕਾਰਜਾਂ 'ਤੇ ਲੱਗੀ ਹੋਈ ਆ। ਜਿੰਨੇ ਵੀ ਅਮਰੀਕਨ ਸਿਟੀਜ਼ਨ ਅਫੈਕਟਡ ਹੋਏ ਆ ਉਹਨਾਂ ਨੂੰ ਉੱਥੋਂ ਬਾਹਰ ਕੱਢਣ ਦੇ ਲਈ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਉਹਨਾਂ ਨੂੰ ਚਾਹੀਦੀ ਹੈ ਜ਼ਰੂਰਤ, ਉਹਦੇ ਲਈ ਜਿਹੜੀ ਆ ਸਾਡੀ ਅੰਬੈਸੀ ਕੰਮ ਕਰ ਰਹੀ ਹੈਗੀ ਆ। ਅਤੇ ਯੂਨਾਈਟਿਡ ਸਟੇਟਸ ਉਹਨਾਂ ਨੇ ਕਿਹਾ ਵੀ ਹਮੇਸ਼ਾ ਹੀ ਟੈਰਰਿਜ਼ਮ ਦੇ ਉਲਟ ਰਿਹਾ ਆ, ਅਤੇ ਅਸੀਂ ਸ਼੍ਰੀਲੰਕਾ ਗਵਰਨਮੈਂਟ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਦੀ ਜ਼ਰੂਰਤ ਆ ਉਹਦੇ ਲਈ ਪੂਰਾ ਸਾਥ ਦੇਵਾਂਗੇ। ਜੀ ਬਿਲਕੁਲ। ਸੋ ਕਾਫੀ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਉੱਥੇ ਬੈਡ ਆ, ਅਤੇ ਜਿਹੜੇ ਉੱਥੇ ਦੇ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਆ, ਫੋਰਨ ਮਿਨਿਸਟਰ ਜਿਹੜੇ ਹੈਗੇ ਨੇ, ਉਹ ਇਹੀ ਇਸ ਟਾਈਮ ਹਰਜੋਤ ਸਿੰਘ ਜੀ ਤਾਰਾਂ ਦੇਖ ਰਹੇ ਨੇ ਵੀ ਇਹਨਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿੱਥੇ ਜਿਹੜੀਆਂ ਜੁੜੀਆਂ ਹੋਈਆਂ ਆ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਗ੍ਰਿਫਤਾਰ ਕਰ ਚੁੱਕੇ ਹੋਏ ਨੇ, ਅਤੇ ਉਹਨਾਂ ਦੇ ਇੰਟਰਨੈਸ਼ਨਲ ਲਿੰਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿੱਥੇ ਤਾਰਾਂ ਜੁੜੀਆਂ ਨੇ ਉਹ ਲੱਭਣ ਦੀਆਂ ਕੋਸ਼ਿਸ਼ਾਂ ਉਹ ਕਰ ਰਹੇ ਨੇ। ਸੋ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਵੀ ਕਹਿੰਦੇ 32 ਸ਼੍ਰੀਲੰਕਨ ਮੁਸਲਿਮ ਆ ਉਹ ਇਸਲਾਮਿਕ ਸਟੇਟ ਨੂੰ ਜੁਆਇਨ ਕਰਨ ਦੇ ਲਈ ਕੰਟਰੀ ਛੱਡ ਕੇ ਜਿਹੜੇ ਆ ਉਹ ਗਏ ਸੀ। ਕੁਛ ਜਿਹੜੇ ਉਹ ਮਾਰੇ ਗਏ ਅਤੇ ਕੁਛ ਵਾਪਸ ਵੀ ਆ ਗਏ, ਅਤੇ ਇੰਟੈਲੀਜੈਂਸ ਏਜੰਟਸ ਕਹਿੰਦੇ ਉਹਨਾਂ ਨੂੰ ਫੋਲੋ ਕਰ ਰਹੇ ਸੀ, ਫੋਲੋ ਹੀ ਕਰਦੇ ਵਿਚਾਰੇ ਰਹਿ ਗਏ, ਅਤੇ ਉਹ ਇਹ ਐਡਾ ਇੱਕ ਘਿਨਾਉਣਾ ਕੰਮ ਇਹ ਅੱਤਵਾਦੀ ਹਮਲਾ ਕਰਨ ਦੇ ਵਿੱਚ ਉਹ ਕਾਮਯਾਬ ਰਹਿ ਗਏ। ਸੋ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੱਦਾਂ ਜਿਹੜਾ ਇਸ ਟਾਈਮ ਹੋ ਰਿਹਾ ਆ। ਹੁਣ ਆਪਣੇ ਅਮਰੀਕਾ ਦੇ ਵਿੱਚ ਵੀ ਰੀਸੈਂਟਲੀ ਕੁਛ ਸਮਾਂ ਪਹਿਲਾਂ ਇੱਦਾਂ ਦੀ ਉਹ ਜਿਹੜੀ ਗੱਲ ਚੱਲੀ ਸੀ ਜਿਹੜੀ ਆਈਸਿਸ ਬਰਾਈਡ ਦੀ, ਵੀ ਉਹ ਬੀਬੀ ਚਲੇ ਤਾਂ ਗਈ ਉੱਥੇ, ਪਰ ਹੁਣ ਉਹਨੂੰ ਇੱਥੇ ਵਾਪਸ ਜਿਹੜਾ ਉਹ ਆਵੇ ਨਾ ਆਵੇ, ਉਸ ਨੂੰ ਲੈ ਕੇ ਜਿਹੜਾ ਮਸਲਾ ਬਣਿਆ ਪਿਆ। ਕਹਿੰਦੀ ਆ ਵੀ ਹੁਣ ਮੈਂ ਉੱਥੇ ਤੰਗ ਆ ਗਈ, ਮੇਰੇ ਨਾਲ ਇੱਦਾਂ ਹੋ ਰਿਹਾ, ਮੇਰੇ ਨਾਲ ਉੱਦਾਂ ਹੋ ਰਿਹਾ ਆ, ਅਤੇ ਬਹੁਤ ਸਾਰੇ ਲੋਕ ਇਸੇ ਡਰ ਦੇ ਕਰਕੇ ਵੀ ਬਾਅਦ 'ਚ ਆ ਕੇ ਇੱਥੇ ਪਤਾ ਨਹੀਂ ਉਹਨਾਂ ਨੇ ਕੀ ਕਰ ਦੇਣਾ, ਕਿਵੇਂ ਕੁਛ ਹੋਊਗਾ, ਵੀ ਇਸ ਲਈ ਉਹਨੂੰ ਅਮਰੀਕਾ ਦੇ ਵਿੱਚ ਮੁੜ ਦਾਖਲ ਜਿਹੜਾ ਉਹ ਨਾ ਹੋਣ ਦਿੱਤਾ ਜਾਵੇ। ਸੋ ਬੜੀ ਸਿਚੁਏਸ਼ਨ ਜਿਹੜੀ ਇਸ ਟਾਈਮ ਸੰਵੇਦਨਾ ਭਰੀ ਜਿਹੜੀ ਉਹ ਬਣੀ ਪਈ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਬਰਨੀ ਸੈਂਡਰਸ ਆ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਉਹਨਾਂ ਦੀ ਇੱਕ CNN ਦੇ ਨਾਲ ਜਿਹੜੀ ਟਾਊਨ ਹਾਲ ਮੀਟਿੰਗ ਚੱਲ ਰਹੀ ਸੀ, ਉਹਦੇ ਵਿੱਚ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਕਿ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਇੰਪੀਚ ਕਰਨਾ ਚਾਹੀਦਾ ਜਾਂ ਨਹੀਂ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਇੰਪੀਚ ਵਾਲਾ ਮੁੱਦਾ ਇਹ ਛੱਡ ਦੇਣਾ ਚਾਹੀਦਾ, ਕਿਉਂਕਿ ਇਹ ਅਲਟੀਮੇਟਲੀ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹੈਲਪ ਕਰੇਗਾ ਇਲੈਕਸ਼ਨ ਦੇ ਵਿੱਚ। ਅਤੇ ਕਹਿੰਦੇ ਭਈ ਸਾਡਾ ਮੇਨ ਮੁੱਦਾ ਇਹ ਹੋਣਾ ਚਾਹੀਦਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੀਆਂ 2020 ਦੀਆਂ ਇਲੈਕਸ਼ਨਸ ਆ ਉਹਦੇ ਵਿੱਚ ਦੁਬਾਰਾ ਕੀ ਨਾ ਜਿੱਤਣ। ਕਹਿੰਦੇ ਭਈ ਅਮਰੀਕਨ ਲੋਕਾਂ ਦੇ ਮੁੱਦੇ ਬਹੁਤ ਜ਼ਿਆਦਾ ਹੈਗੇ ਆ, ਜੇ ਉਹ ਮੁੱਦੇ ਅਸੀਂ ਨਾ ਉਠਾਏ ਤਾਂ ਉਹ ਸਾਡਾ ਨੁਕਸਾਨ ਕਰਨਗੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਹੈਲਥ ਕੇਅਰ ਦਾ ਮੇਨ ਇਸ਼ੂ ਹੈਗਾ, ਮਿਨੀਮਮ ਵੇਜਸ ਦਾ ਮੇਨ ਇਸ਼ੂ ਹੈਗਾ ਆ, ਕਲਾਈਮੇਟ ਚੇਂਜ ਨੂੰ ਫਾਈਟ ਕਿਸ ਤਰ੍ਹਾਂ ਕਰਨਾ ਹੈਗਾ, ਸੈਕਸਿਜ਼ਮ, ਰੇਸਿਜ਼ਮ, ਹੋਮੋਫੋਬੀਆ, ਇਹ ਜਿਹੜੇ ਮੁੱਦੇ ਆ ਇਹ ਆਮ ਲੋਕਾਂ ਦੇ ਹੈਗੇ, ਇਹਨਾਂ 'ਤੇ ਸਾਨੂੰ ਵਰਕਆਊਟ ਕਰਨਾ ਚਾਹੀਦਾ ਆ। ਇੰਪੀਚ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਪਰ ਕੁਛ ਕੈਂਡੀਡੇਟ ਜਿਹੜੀ ਕਮਲਾ ਹੈਰਿਸ ਅਤੇ ਐਲਿਜ਼ਾਬੈਥ ਬੈਰਨ ਆ, ਉਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਜਿਹੜੀ ਇੰਪੀਚ ਕਰਨਾ ਚਾਹੀਦਾ ਆ। ਈਵਨ ਦੋ ਬਰਨੀ ਸੈਂਡਰਸ ਨੇ ਇੱਕ ਜਗ੍ਹਾ ਜਾ ਕੇ ਕਿਹਾ ਵੀ ਜੇ ਆਪਾਂ ਟਰਾਈ ਵੀ ਕੀਤੀ ਉਹ ਇੰਪੀਚ ਨਹੀਂ ਹੋ ਸਕਦੇ, ਕਿਉਂਕਿ ਜੇ ਕਾਂਗਰਸ 'ਚੋਂ ਪਾਸ ਵੀ ਹੋ ਜਾਂਦਾ ਆ ਅੱਗੇ ਸੈਨੇਟ 'ਚ ਜਾ ਕੇ
ਰਿਪਬਲਿਕਨ ਸਾਡਾ ਜਿਹੜਾ ਆ ਉਹ ਸਾਥ ਨਹੀਂ ਦੇਣਗੇ। ਇਹਦੇ ਸੰਬੰਧ ਵਿੱਚ ਇੱਕ ਰਿਪਬਲਿਕਨ ਜਿਹੜੇ ਸੈਨੇਟਰ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਗਲਤੀ ਕੀਤੀ ਸੀ ਬਿਲ ਕਲਿੰਟਨ ਦੇ ਵੇਲੇ ਜਦੋਂ ਉਹਨਾਂ ਨੂੰ ਇੰਪੀਚ ਕਰਨ ਦੀ ਟਰਾਈ ਕੀਤੀ ਸੀ ਤੇ ਉਸ ਟਾਈਮ ਦੇ ਉੱਤੇ ਜਿਹੜਾ ਅਸੀਂ ਇਲੈਕਸ਼ਨ ਲੂਜ਼ ਕਰ ਗਏ। ਜੀ ਆਈ ਥਿੰਕ ਬਿਲ ਕਲਿੰਟਨ ਤੋਂ ਬਾਅਦ ਜਿਹੜੇ ਬੁਸ਼ ਜਿਹੜੇ ਆ ਉਹ ਜਿੱਤ ਕੇ ਜਿਹੜੇ ਆ ਪਹੁੰਚੇ ਸੀਗੇ। ਸੋ ਇਹ ਦੇਖਦੇ ਆ ਕੀ ਹੁੰਦਾ ਆ। ਅਤੇ ਬਾਕੀ ਗੱਲ ਤਾਂ ਉਹਨਾਂ ਦੀ ਇੱਕ ਪਾਸਾ ਸਹੀ ਆ ਵੀ ਟਰੰਪ ਮਿਊਲਰ ਅਤੇ ਇੰਪੀਚਮੈਂਟ ਦੇ ਜਿਹੜੇ ਆ ਰੌਲੇ ਜਿਹੜੇ ਉਹ ਪੈ ਰਹੇ ਨੇ। ਤੁਸੀਂ ਜਿਹੜੀ ਇਨਵੈਸਟੀਗੇਸ਼ਨ ਆ ਉਹ ਹੋ ਗਈ ਆ, ਪਰ ਇਨਵੈਸਟੀਗੇਸ਼ਨ ਦੇ ਵਿੱਚ ਅਬਸਟਰਕਸ਼ਨ ਆਫ ਜਸਟਿਸ ਨੂੰ ਲੈ ਕੇ ਜਿਹੜੇ ਜ਼ਰੂਰ ਸਵਾਲ ਹੈਗੇ ਆ। ਅਟਾਰਨੀ ਜਨਰਲ ਉਹਨਾਂ ਨੂੰ ਬਚਾਅ ਦੇ ਲਈ, ਰਾਸ਼ਟਰਪਤੀ ਟਰੰਪ ਦੇ ਬਚਾਅ ਦੇ ਲਈ ਉਹ ਅੱਗੇ ਆਏ ਆ ਰਾਦਰ ਦੈਨ ਵੀ ਜਿੱਦਾਂ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਉਹ ਕਰਨਾ ਚਾਹੀਦਾ ਆ, ਪਰ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਲਾਇਆ ਗਿਆ। ਸੋ ਕਿਤੇ ਨਾ ਕਿਤੇ ਉਹਨਾਂ ਨੇ ਉਹਨਾਂ ਦਾ ਸਾਥ ਤਾਂ ਦੇਣਾ ਹੀ ਸੀਗਾ। ਸੋ ਇਹ ਤਾਂ ਲੱਗਦਾ ਹੈ ਵੀ ਜਿਹੜੇ ਬਰਨੀ ਸੈਂਡਰਸ ਆ ਉਹ ਕਾਫੀ ਸੀਰੀਅਸ ਕੈਂਡੀਡੇਟ ਹੈਗੇ ਆ ਤੇ ਉਹ ਜਿਹੜੇ ਮੁੱਦੇ ਹੈਗੇ ਆ ਉਹਨਾਂ ਦੇ ਉੱਤੇ ਹੀ ਵਰਕਆਊਟ ਕਰਨਾ ਚਾਹੁੰਦੇ ਆ ਤਾਂ ਕਿ ਜਿਹੜਾ ਅਮਰੀਕਨ ਲੋਕਾਂ ਦਾ ਕੋਈ ਭਲਾ ਹੋ ਸਕੇ। ਤੇ ਹੋ ਸਕਦਾ ਹੈ ਪਰ ਇੰਟਰਨਲੀ ਉਹਨਾਂ ਨੂੰ ਕਿੰਨੀ ਕੁ ਸਪੋਰਟ ਮਿਲਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਜਦੋਂ ਜਿਹੜੇ ਜੋ ਬਾਈਡਨ ਆ ਉਹ ਆਪਣੀ ਕੈਂਡੀਡੇਸੀ ਡਿਕਲੇਅਰ ਕਰਨਗੇ। ਜੀ ਅਗਲੀ ਜਿਹੜੀ ਗੱਲ ਕਰੀਏ, ਸੁਪਰੀਮ ਕੋਰਟ ਦੇ ਵਿੱਚ ਅੱਜ ਜਿਹੜੇ ਸੈਂਸਸ ਸਿਟੀਜ਼ਨ ਕੁਐਸਚਨ ਆ ਉਸ ਦੇ ਲਈ ਜਿਹੜੇ ਦੋਨੋਂ ਪਾਸਿਓਂ ਜਿਹੜੇ ਤਰਕ ਆ ਉਹ ਸੁਣੇ ਜਾਣਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਸੁਪਰੀਮ ਕੋਰਟ ਜਿਹੜਾ ਟਰੰਪ ਪ੍ਰਸ਼ਾਸਨ ਚਾਹੁੰਦਾ ਆ ਵੀ ਸਿਟੀਜ਼ਨਸ਼ਿਪ ਦਾ ਸਵਾਲ ਜਿਹੜਾ ਪੁੱਛਿਆ ਜਾਵੇ ਵੀ ਇਜ਼ ਦਿਸ ਪਰਸਨ US ਸਿਟੀਜ਼ਨ ਔਰ ਨਾਟ, ਜਿਹੜਾ ਸੈਂਸਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਪਾਉਣ ਦੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਹੁਣ ਕਹਿੰਦੇ ਆ ਵੀ ਜਿਹੜੇ ਸੁਪਰੀਮ ਕੋਰਟ ਜਸਟਿਸਿਸ ਹੈਗੇ ਨੇ ਉਹ ਇਸ ਦੇ ਬਾਬਤ ਦੋਨੋਂ ਪਾਸੋਂ ਤਰਕ ਜਿਹੜੇ ਉਹ ਸੁਣੇ ਜਾਣਗੇ। ਬਹੁਤ ਸਾਰੇ ਥਾਵਾਂ ਤੋਂ ਇਸ ਨੂੰ ਪਹਿਲਾਂ ਹੀ ਗੈਰ ਸੰਵਿਧਾਨਕ ਜਿਹੜਾ ਉਹ ਕਰਾਰ ਦਿੱਤਾ ਜਾ ਰਿਹਾ ਆ ਜਾਂ ਉਸ ਪਾਸੇ ਵੱਲ ਨੂੰ ਲੱਗ ਰਿਹਾ ਆ ਵੀ ਹੋ ਸਕਦਾ ਹੈ ਵੀ ਉਸ ਪਾਸੇ ਵੱਲ ਨੂੰ ਹੋਵੇ। ਅਤੇ ਇਹਦੇ ਨਾਲ ਇਹ ਆ ਵੀ 2020 ਦੇ ਸੈਂਸਸ ਤੋਂ ਬਾਅਦ ਦੇ ਵਿੱਚ ਜੇ ਸਿਟੀਜ਼ਨਸ਼ਿਪ ਦਾ ਸਵਾਲ ਆਉਂਦਾ ਆ ਤਾਂ ਬਹੁਤ ਕੁਛ ਚੇਂਜ ਉਹ ਹੋਵੇਗਾ। ਬਹੁਤ ਸਾਰੇ ਲੋਕ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਜਿਹੜਾ ਉਹ ਨਹੀਂ ਲੈਣਗੇ ਇਸ ਡਰ ਦੇ ਮਾਰੇ ਵੀ ਜੇ ਸਾਨੂੰ ਸਿਟੀਜ਼ਨਸ਼ਿਪ ਦਾ ਸਵਾਲ ਪੁੱਛਿਆ ਜਾ ਰਿਹਾ ਆ ਵੀ ਅਸੀਂ ਜੇ ਦੱਸਤਾ ਵੀ ਅਸੀਂ ਨਹੀਂ ਆ ਤੇ ਕੱਲ੍ਹ ਨੂੰ ਸਾਡੇ ਪਿੱਛੇ ਨਾ ਆ ਜਾਣ। ਅਤੇ ਇਹਦੇ ਨਾਲ ਇਹ ਸਭ ਤੋਂ ਮੇਨ ਜਿਹੜੀਆਂ ਚੀਜ਼ ਹੁੰਦੀ ਹੈ ਵੀ ਜਿਹੜੀ ਫੈਡਰਲ ਟੈਕਸਡ ਡਾਲਰਸ ਹੁੰਦੇ ਆ ਉਹ ਕਿਹੜੇ ਪਾਸੇ ਕਿੰਨੇ ਜਿਹੜੇ ਉਹ ਜਾਣੇ ਆ, ਉਹ ਇੱਕ ਮੇਨ ਹੁੰਦਾ ਆ। ਸਕੂਲ ਦੇ ਉੱਤੇ, ਰੋਡਸ ਦੇ ਉੱਤੇ, ਇਨਫਰਾਸਟਰਕਚਰ ਦੇ ਉੱਤੇ ਕਿਹੜੇ ਇਲਾਕੇ 'ਚ ਕਿੰਨੇ ਲੱਗਣੇ ਆ, ਉਹ ਸਾਰਾ ਕੁਛ ਕਿੰਨੇ ਲੋਕ ਇੱਕ ਇਲਾਕੇ ਦੇ ਵਿੱਚ ਰਹਿ ਰਹੇ ਨੇ ਉਸ ਦੇ ਉੱਤੇ ਨਿਰਭਰ ਕਰਦਾ ਆ। ਅਤੇ ਨਾਲ ਹੀ ਕਾਂਗਰੈਸ਼ਨਲ ਸੀਟਸ ਜਿਹੜੀਆਂ ਹੁੰਦੀਆਂ ਆ ਕਿਸੇ ਸੂਬੇ ਦੇ ਵਿੱਚ, ਜਿੱਦਾਂ ਆਪਣੇ ਕੈਲੀਫੋਰਨੀਆ ਦੇ ਵਿੱਚ 50 ਤੋਂ ਵੱਧ ਜਿਹੜੀਆਂ ਸੀਟਾਂ ਹੈਗੀਆਂ ਨੇ, ਜੇ ਆਂਕੜਾ ਘਟਦਾ ਆ ਮਰਦਮਸ਼ੁਮਾਰੀ ਦੇ ਵਿੱਚ ਸੈਂਸਸ ਸਿਟੀਜ਼ਨਸ਼ਿਪ ਦੇ ਸਵਾਲ ਆਉਣ ਦੇ ਕਰਕੇ ਉਹ ਜੇ ਉਹ ਘਟ ਜਾਂਦਾ ਆ ਤਾਂ ਇਹਨਾਂ ਦੀ ਸੇ ਓਵਰਆਲ ਇਲੈਕਸ਼ਨ ਦੇ ਵਿੱਚ ਜਿਹੜੀ ਥੋੜ੍ਹੀ ਆ ਇਲੈਕਟਰਲ ਕਾਲਜ 'ਚ ਉਹ ਘਟ ਸਕਦੀ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਹੈ। ਪਰ ਅੱਜ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਸੈਂਸਸ ਨੂੰ ਲੈ ਕੇ ਜਿਹੜੇ ਆ ਉਹ ਤਰਕ ਜਿਹੜੇ ਸੁਣੇ ਜਾਣਗੇ। ਜਿਹੜੇ ਸੈਂਸਸ ਬਿਊਰੋ ਵਾਲੇ ਆ ਉਹ ਕਹਿ ਰਹੇ ਆ ਵੀ ਜੂਨ ਤੋਂ ਪਹਿਲਾਂ ਇਸ ਦਾ ਨਿਤਾਰਾ ਜਿਹੜਾ ਉਹ ਤੁਸੀਂ ਕਰੋ, ਕਿਉਂਕਿ ਜੂਨ ਤੋਂ ਬਾਅਦ ਦੇ ਵਿੱਚ ਜਿਹੜੇ ਮਰਦਮਸ਼ੁਮਾਰੀ ਦੇ ਜਿਹੜੇ ਫਾਰਮਸ ਆ ਉਹਨਾਂ ਦੀ ਛਪਾਈ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ। ਅਤੇ ਜੇ ਇਸ ਨੂੰ ਲੈ ਕੇ ਤੁਸੀਂ ਲੇਟ ਹੁੰਦੇ ਆ ਤਾਂ ਇਹ ਨਾ ਹੋਵੇ ਵੀ ਬਹੁਤ ਸਾਰੇ ਜਿਹੜੇ ਟੈਕਸ ਪੇਅਰ ਡਾਲਰਸ ਆ ਉਹ ਵੇਸਟ ਹੋਣ ਵੀ ਉਹ ਸਵਾਲ ਬਾਅਦ ਦੇ ਵਿੱਚ ਐਡ ਕਰਨਾ ਆ ਕਿ ਨਹੀਂ ਕਰਨਾ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਇਸ ਦੇ ਬਾਰੇ ਜਿਹੜਾ ਆ ਉਹ ਜਲਦੀ ਤੋਂ ਜਲਦੀ ਨਿਪਟਾਰਾ ਜਿਹੜਾ ਹੋ ਜਾਵੇ। ਸੋ ਲੈਟਸ ਸੀ ਕਿੰਨਾ ਕੁ ਸਮਾਂ ਜਿਹੜਾ ਆ ਉਹ ਇਸ ਟਾਈਮ ਲਾਇਆ ਜਾਵੇਗਾ। ਇਸ ਨੂੰ ਜਿਹੜਾ ਕੇਸ ਨੂੰ ਡਿਪਾਰਟਮੈਂਟ ਆਫ ਕਾਮਰਸ ਵਰਸਸ ਨਿਊਯਾਰਕ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਬਿਲਕੁਲ ਦ ਕੇਸ ਡਿਪਾਰਟਮੈਂਟ ਆਫ ਕਾਮਰਸ ਵਰਸਸ ਨਿਊਯਾਰਕ 18/966 ਆ ਤੇ ਮਿਲੀਅਨਸ ਆਫ ਡਾਲਰ ਜਿਹੜੇ ਕਮਿਊਨਿਟੀਆਂ 'ਚ ਆਣੇ ਆ ਸਕੂਲ ਫੰਡਿੰਗ ਲਈ, ਹੈਲਥ ਕੇਅਰ ਲਈ, ਰੋਡਸ ਲਈ। ਤੇ ਕਹਿੰਦੇ ਭਈ ਕੁਛ ਜਿਹੜੇ ਸੁਪਰੀਮ ਕੋਰਟ ਦੇ ਕੀ ਜਸਟਿਸਿਸ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਇਸ ਕੁਐਸਚਨ ਦੇ ਹੱਕ 'ਚ ਲੱਗਦੇ ਹੈਗੇ ਆ। ਪਰ ਦੂਸਰੇ ਪਾਸੇ ਸੋਨੀਆ ਸੋਟੋਮਾਇਰ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਉਹ ਕਹਿੰਦੇ ਵੀ ਬਿਨਾਂ ਸ਼ੱਕ ਜੇ ਕੁਐਸਚਨ ਹੋਇਆ ਲੋਕ ਘੱਟ ਰਿਸਪੌਂਡ ਕਰਨਗੇ। ਸੋ ਹੁਣ ਬਹੁਤ ਸਾਰੇ ਏਰੀਏ ਜਿੱਥੇ ਲੋਕ ਸਿਟੀਜ਼ਨ ਨਹੀਂ ਉਹ ਡਰਨਗੇ ਵੀ ਅਸੀਂ ਕਿਉਂ ਇਹਨੂੰ ਆਨਸਰ ਕਰੀਏ, ਕਿਉਂਕਿ ਉਹਨਾਂ ਨੂੰ ਤਾਂ ਝੱਟ ਪਤਾ ਲੱਗ ਜਾਣਾ ਵੀ ਇਹ ਸਿਟੀਜ਼ਨ ਨਹੀਂ। ਜੇ ਕਿਤੇ ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀ ਆ ਅਤੇ ਫਿਰ ਉਹ ਅਰੈਸਟ ਕਰ ਸਕਦੇ ਆ। ਅਤੇ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦੇ ਉੱਤੇ ਅਸਰ ਪਊਗਾ ਜੇ ਉਹ ਕਾਊਂਟ ਨਾ ਕੀਤੇ ਗਏ।
ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਅਕੋਜ਼ੀਓ ਕੋਰਟਿਸ ਅਲੈਗਜ਼ੈਂਡਰੀਆ, ਆਫ ਕੋਰਸ ਉਸਨੇ ਜਿਹੜਾ ਆ VA ਵੈਟਰਨ ਅਫੇਅਰਸ ਆ ਉਸ ਦੇ ਬਾਰੇ ਇੱਕ ਜਿਹੜਾ ਹੁਣ ਬਿਆਨ ਦਿੱਤਾ, ਉਹ ਕਹਿੰਦੀ ਆ ਵੀ ਇਜ਼ਨਟ ਬ੍ਰੋਕਨ, ਵੀ ਉਹ ਟੁੱਟਾ ਨਹੀਂ ਆ, ਜਦ ਕਿ ਬਹੁਤ ਸਾਰੇ ਲੋਕ ਵੈਟਰਨ ਅਫੇਅਰਸ ਨੂੰ ਲੈ ਕੇ ਇਹੀ ਰੌਲਾ ਪਾ ਰਹੇ ਆ, ਇਹੀ ਕਹਿ ਰਹੇ ਨੇ ਵੀ ਵੈਟਰਨ ਅਫੇਅਰਸ ਦੇ ਹਾਲਾਤ ਕਾਫੀ ਬੱਤਰ ਨੇ ਅਤੇ ਜਿਹੜੇ ਵੈਟਰਨਸ ਆ ਉਹਨਾਂ ਦੀ ਸਹੀ ਦੇਖ ਰੇਖ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ। ਜਿਹੜੇ ਰਿਪਰੈਜ਼ੈਂਟੇਟਿਵ ਅਲੈਗਜ਼ੈਂਡਰੀਆ ਓਕੇਜ਼ੀਓ ਕੋਰਟਿਸ ਜਿਹੜੇ ਨਿਊਯਾਰਕ ਤੋਂ ਨੇ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਨੇ ਕਿਹਾ ਵੀ ਐਕਚੁਅਲੀ ਇਹ ਜਿਹੜਾ ਆ ਬ੍ਰੋਕਨ ਨਹੀਂ ਆ, ਟੁੱਟਾ ਨਹੀਂ ਆ, ਅਤੇ ਇਸ ਟਾਈਮ ਹਾਈਐਸਟ ਕੁਆਲਿਟੀ ਦੀ ਜਿਹੜੀ ਕੇਅਰ ਆ ਉਹ ਵੈਟਰਨਸ ਨੂੰ ਦਿੱਤੀ ਜਾ ਰਹੀ ਆ। ਅਤੇ ਇਹ ਜਿਹੜੀ ਚੀਜ਼ ਆ ਉਹ ਉਹਨਾਂ ਨੇ ਕਿਹਾ ਆ, ਅਤੇ ਉਹਨਾਂ ਨੇ ਕਿਹਾ ਵੀ ਮੇਰੇ ਘਰਦਿਆਂ ਨੇ ਮੈਨੂੰ ਇਹੀ ਦੱਸਿਆ ਆ ਵੀ ਜੇ ਉਹ ਚੀਜ਼ ਟੁੱਟੀ ਨਹੀਂ ਆ ਅਤੇ ਉਸ ਨੂੰ ਫਿਕਸ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਕਈ ਵਾਰੀ ਇਸ ਦੇ ਵਿੱਚ ਇੱਕ ਇਹ ਵੀ ਆਰਗੂਮੈਂਟ ਰੀਸੈਂਟਲੀ ਜਿਹੜਾ ਆ ਰਿਹਾ ਸੀ, ਉਹ ਵੀ ਜਿਹੜੀ ਵੈਟਰਨ ਅਫੇਅਰਸ ਆ ਉਸ ਨੂੰ ਪ੍ਰਾਈਵੇਟਾਈਜ਼ ਜਿਹੜਾ ਆ ਉਹ ਕੀਤਾ ਜਾਵੇ, ਵੀ ਉਸ ਦੇ ਕੁਛ ਹਿੱਸੇ ਪ੍ਰਾਈਵੇਟਾਈਜ਼ ਜਿਹੜੇ ਕਰ ਦਿੱਤੇ ਜਾਣ। ਆਈ ਥਿੰਕ ਇਹ ਪ੍ਰਾਈਵੇਟ ਕਰਨ ਦੇ ਵਿਰੋਧ ਦੇ ਵਿੱਚ ਇੱਦਾਂ ਦਾ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਆ, ਉਹ ਕਹਿੰਦੇ ਵੀ ਵੈਟਰਨ ਅਫੇਅਰਸ ਕਿਤੇ ਨਾ ਕਿਤੇ ਪਬਲਿਕ ਸੈਕਟਰ ਦੇ ਵਿੱਚ ਹੀ ਰਹਿਣਾ ਚਾਹੀਦਾ ਆ, ਜਿਹੜੇ ਗੌਰਮੈਂਟ ਦੀ ਨਿਗਰਾਨੀ ਹੇਠ ਹੀ ਹਮੇਸ਼ਾ ਚੱਲਦਾ ਰਹੇ। ਪਰ ਪਿਛਲੇ ਲੰਮੇ ਅਰਸੇ ਤੋਂ ਕਈ ਹੁਣ ਦਹਾਕੇ ਜਿਹੜੇ ਹੋ ਗਏ ਆ ਵੀ ਵੈਟਰਨਸ ਆ ਉਹ ਹਾਹਾਕਾਰ ਜਿਹੜੇ ਕਰ ਰਹੇ ਨੇ, ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਉਹਨਾਂ ਦੇ ਸੁਸਾਈਡ ਰੇਟ ਵੱਧ ਰਹੇ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਇਹ ਮੁੱਦਾ ਕਿੱਦਾਂ ਉਦੋਂ ਗਰਮਾਇਆ ਸੀਗਾ ਵੀ ਵੇਟ ਲਿਸਟ ਦੇ ਬਾਬਤ ਇੱਕ ਸਪੈਸ਼ਲ ਵੇਟ ਲਿਸਟ ਜਿਹੜੀ ਉਹ ਬਣਾਈ ਗਈ ਸੀਗੀ, ਵੀ ਜਿਹਦੀ ਕਿਸੇ ਦੀ ਕਿਸੇ ਤਾਈਂ ਪਹੁੰਚ ਆ ਉਹਨਾਂ ਦੀ ਵਾਰੀ ਜਿਹੜੀ ਇਲਾਜ ਦੇ ਲਈ ਪਹਿਲੋਂ ਆ ਰਹੀ ਸੀ, ਅਤੇ ਕਈ ਵੈਟਰਨਸ ਵਿਚਾਰੇ ਵੇਟ ਲਿਸਟ ਦੇ ਉੱਤੇ ਇੰਤਜ਼ਾਰ ਕਰਦੇ ਕਰਦੇ ਹੀ ਇਸ ਦੁਨੀਆ ਤੋਂ ਜਿਹੜੇ ਉਹ ਚੱਲ ਵਸੇ ਸੀਗੇ। ਸੋ ਬਹੁਤ ਕੁਛ ਜਿਹੜਾ ਆ ਇਸ ਨੂੰ ਲੈ ਕੇ ਹੋਇਆ ਆ। ਪਿਛਲੇ ਪ੍ਰਸ਼ਾਸਨ ਦੇ ਦੌਰਾਨ ਕਈ ਵਾਰੀ ਵੈਟਰਨ ਅਫੇਅਰਸ ਦੇ ਜਿਹੜੇ ਸਕੱਤਰ ਅਹੁਦਾ ਦੀ ਤਬਦੀਲੀਆਂ ਹੋਈਆਂ ਆ, ਅਤੇ ਹਾਲ ਦੀ ਘੜੀ ਵੀ ਜਿਹੜਾ ਇਹੀ ਕੁਛ ਜਿਹੜੀਆਂ ਚਰਚਾਵਾਂ ਆ ਉਹ ਚੱਲਦੀਆਂ ਰਹਿੰਦੀਆਂ ਆ। ਰੀਸੈਂਟਲੀ ਕੁਛ ਮਹੀਨੇ ਪਹਿਲਾਂ ਵੈਟਰਨ ਅਫੇਅਰਸ ਦੀ ਜਿਹੜੀ ਪਾਰਕਿੰਗ ਲੋਟਸ ਦੇ ਵਿੱਚ ਕੁਛ ਵੈਟਰਨਸ ਦੇ ਦੁਆਰਾ ਕथित ਤੌਰ ਦੇ ਉੱਤੇ ਸੁਸਾਈਡ ਕਰਨ ਦੇ ਮਸਲੇ ਜਿਹੜੇ ਆ ਉਹ ਵੀ ਗਰਮਾਏ ਸੀ। ਜੀ, ਅਗਲੀ ਖਬਰ ਬਾਅਦ ਚਲੀਏ ਤੇ ਸਾਊਦੀ ਅਰੇਬੀਆ ਨੇ 37 ਲੋਕਾਂ ਨੂੰ ਜਿਹੜਾ ਆ ਫਾਂਸੀ ਦੇ ਦਿੱਤੀ ਆ। ਕਹਿੰਦੇ ਭਈ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਟੈਰਰ ਰਿਲੇਟਡ ਕ੍ਰਾਈਮ ਸੀਗੇ, ਟੈਰਰਿਜ਼ਮ ਦੇ ਨਾਲ ਇਨਵੋਲਵ ਸੀਗੇ। ਇਹਦੇ ਵਿੱਚ ਕਹਿੰਦੇ ਭਈ ਸਾਊਦੀ ਅਰੇਬੀਆ ਦੀ ਗਵਰਨਮੈਂਟ ਨੇ 37 ਸਾਊਦੀ ਨੈਸ਼ਨਲ ਜਿਹੜੇ ਇਸ ਸਾਲ ਕੀਤੇ। 2016 ਦੇ ਵਿੱਚ 47 ਜਿਹੜੇ ਲੋਕ ਸੀ ਉਹਨਾਂ ਨੂੰ ਫਾਂਸੀ ਦਿੱਤੀ ਸੀ, ਜਿਨ੍ਹਾਂ ਦੇ ਵਿੱਚ ਸ਼ੀਆ ਲੀਡਰ ਨੇਮਰ ਅਲ ਨਿਮਰ ਵੀ ਸੀ। ਅਤੇ ਕਹਿੰਦੇ ਜਦੋਂ ਤੋਂ ਹੀ ਪ੍ਰਿੰਸ ਜਿਹੜਾ ਹੈਗਾ ਮੁਹੰਮਦ ਬਿਨ ਸਲਮਾਨ ਬਣਿਆ ਹੈਗਾ ਆ, ਅਤੇ ਇਸ ਨੇ ਜਿਹੜਾ ਆ ਬਹੁਤ ਸਾਰੇ ਆਪਣੇ ਰਾਈਵਲਸ ਆ ਜਿਹੜੇ ਉਹਨਾਂ ਨੂੰ ਵੀ ਕ੍ਰੈਕ ਡਾਊਨ ਕਰਨਾ ਸ਼ੁਰੂ ਕੀਤਾ ਹੋਇਆ ਆ। ਉਹਦੇ ਵਿੱਚ ਬਹੁਤ ਸਾਰੇ ਹਾਈ ਪ੍ਰੋਫਾਈਲ ਕਲੈਰਿਕਸ ਹੈਗੇ ਆ, ਐਨਾਲਿਸਿਸਟ, ਬਿਜ਼ਨਸਮੈਨ, ਪ੍ਰਿੰਸਸ ਅਤੇ ਵਿਮਨ ਰਾਈਟਸ ਅਫੈਂਡਰ ਵੀ ਹੈਗੇ ਆ। ਅਤੇ ਹੁਣ ਗੱਲ ਇੱਥੇ ਦੇਖਣ ਵਾਲੀ ਵੀ ਇਹ ਆ ਵੀ ਜਿਹੜੇ ਜਮਾਲ ਖਸ਼ੋਗੀ ਨੂੰ ਆਪਣੀ ਅੰਬੈਸੀ ਦੇ ਵਿੱਚ ਟੁਕੜੇ ਟੁਕੜੇ ਕਰ ਦੇਣ, ਉਹਨਾਂ ਟੈਰਰਿਸਟ ਅਤੇ ਜਿਹੜੇ ਦੂਜੇ ਟੈਰਰਿਸਟ ਆ ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਆ, ਇਹ ਜਿਹੜਾ ਦੁਨੀਆ ਨੇ ਦੇਖਣਾ ਆ। ਜੀ, ਦੁਨੀਆ ਦੇ ਵਿੱਚ ਅਮਰੀਕਾ ਆਉਂਦਾ, ਅਮਰੀਕਾ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ, ਉਹਨਾਂ ਦੇ ਨਾਲ ਆ। ਯਮਨ ਦੇ ਵਿੱਚੋਂ ਜਿਹੜਾ ਆ ਉਹ ਬਾਹਰ ਆਉਣ ਦੇ ਲਈ ਕਾਂਗਰਸ ਨੇ ਅਪਰੂਵਲ ਕੀਤਾ, ਰਾਸ਼ਟਰਪਤੀ ਟਰੰਪ ਨੇ ਉਸ ਦੇ ਵਿੱਚ ਉਸ ਜੰਗ 'ਚੋਂ ਬਾਹਰ ਆਉਣ ਦੇ ਲਈ ਵੀਟੋ ਕਰ ਦਿੱਤਾ, ਵੀ ਕਹਿੰਦੇ ਨਹੀਂ ਅਸੀਂ ਉੱਥੇ ਉਹਨਾਂ ਦਾ ਸਾਥ ਉਸੇ ਤਰੀਕੇ ਦੇ ਨਾਲ ਦਿੰਦੇ ਰਹਾਂਗੇ। ਇਹ ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੋਲੀਟੀਕੋ ਅਤੇ ਮਾਰਨਿੰਗ ਕੰਸਲਟ ਦੇ ਦੁਆਰਾ ਰੀਸੈਂਟਲੀ ਇੱਕ ਨਵੀਂ ਪੋਲ ਜਿਹੜੀ ਰਾਸ਼ਟਰਪਤੀ ਟਰੰਪ ਦੇ ਅਪਰੂਵਲ ਰੇਟਿੰਗ ਨੂੰ ਲੈ ਕੇ ਦੇਖੀ ਗਈ ਆ, ਅਤੇ ਕਹਿੰਦੇ ਉਹ 5 ਪੁਆਇੰਟ ਹੋਰ ਸਿੰਕ ਕਰ ਗਈ ਆ, ਹੋਰ ਥੱਲੇ ਗਈ ਆ। ਮਹਿਜ 39% ਜਿਹੜੇ ਵੋਟਰਸ ਜਿਨ੍ਹਾਂ ਨੂੰ ਸਰਵੇ ਕੀਤਾ ਗਿਆ ਇਸ ਨਵੇਂ ਪੋਲ ਦੇ ਵਿੱਚ, ਜਿਹੜੀ ਬੁੱਧਵਾਰ ਤੋਂ ਐਤਵਾਰ ਦੇ ਦੌਰਾਨ ਹੋਈ ਆ, ਉਸ ਦੇ ਵਿੱਚ 39% ਲੋਕ ਹੀ ਜਿਹੜੇ ਕਹਿ ਰਹੇ ਸੀਗੇ ਵੀ ਉਹ ਜਿਹੜਾ ਕੰਮ ਕਰ ਰਹੇ ਆ ਵੀ ਠੀਕ ਆ। ਅਤੇ ਪਿਛਲੇ ਕਹਿੰਦੇ ਵੀਕ ਦੇ ਵਿੱਚ ਉਹ 44% ਸੀ, ਜਦੋਂ ਦੀ ਮਿਊਲਰ ਰਿਪੋਰਟ ਜਿਹੜੀ ਰਿਡੈਕਟਿਡ ਰਿਪੋਰਟ ਵੀ ਬਾਹਰ ਆਈ ਆ, ਉਸ ਤੋਂ ਬਾਅਦ ਦੇ ਵਿੱਚ ਹੋਰ ਲੋਕਾਂ ਦਾ ਭਰੋਸਾ ਰਾਸ਼ਟਰਪਤੀ ਟਰੰਪ ਦੇ ਵਿੱਚੋਂ ਘਟਿਆ ਆ। 10 ਦੇ ਵਿੱਚੋਂ 6 ਵੋਟਰ ਤਕਰੀਬਨ ਕਹਿੰਦੇ ਆ 57% ਜਿਹੜੇ ਆ ਉਹ ਡਿਸਅਪਰੂਵ ਕਰਦੇ ਨੇ ਜਿਹੜਾ ਕੰਮ ਇਸ ਟਾਈਮ ਡੋਨਲਡ ਟਰੰਪ ਉਹ ਕਰ ਰਹੇ ਨੇ। ਹੁਣ ਬੀਤੇ ਦਿਨਾਂ ਦੇ ਵਿੱਚ ਜਦੋਂ ਈਸਟਰ ਦੇ ਉੱਤੇ ਵਧਾਈ ਵੀ ਉਹਨਾਂ ਨੇ ਦੇਣੀ ਸੀ, ਪੇਕ ਲਾਈਨ 'ਚ ਵਧਾਈ ਦੇ ਕੇ ਉਹਨਾਂ ਨੇ ਬਾਅਦ ਦੇ ਵਿੱਚ ਫਿਰ ਇਹੀ ਬ੍ਰੈਕ ਕੀਤਾ
ਵੀ ਇਕਨੋਮੀ ਜਿਹੜੀ ਆ ਉਹ ਸਭ ਤੋਂ ਉੱਤੇ ਜਿਹੜੀ ਚੱਲ ਰਹੀ ਆ, ਜੋਬਾਂ ਹੀ ਜੋਬਾਂ ਆ, ਸਾਰਾ ਕੁਛ ਇਹ ਕੁਛ ਹੈਗਾ ਆ। ਇਸ ਦੇ ਬਾਵਜੂਦ ਇੰਨੀ ਵਧੀਆ ਇਕਨੋਮੀ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਵੋਟਰਸ ਦੇ ਵਿੱਚ ਇਹਨਾਂ ਦੀ ਡਿਸਅਪਰੂਵਲ ਰੇਟਿੰਗ ਜਿਹੜੀ ਉਹ ਉੱਤੇ ਆ, ਤੇ ਅਪਰੂਵਲ ਰੇਟਿੰਗ ਜਿਹੜੀ ਉਹ ਅਜੇ ਵੀ ਥੱਲੇ ਨੂੰ ਜਾ ਰਹੀ ਆ। ਤੇ ਕਹਿੰਦੇ ਆਲ ਟਾਈਮ ਲੋ ਦੇ ਉੱਤੇ ਉਹ ਇਸ ਟਾਈਮ ਜਿਹੜੀ ਅਪਰੂਵਲ ਰੇਟਿੰਗ ਰਾਸ਼ਟਰਪਤੀ ਟਰੰਪ ਦੀ ਚੱਲ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਜੈਰਡ ਕਸ਼ਨਰ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਵਾਈ ਆ, ਤੇ ਉਹਨਾਂ ਦੇ ਐਡਵਾਈਜ਼ਰ ਵੀ ਹੈਗੇ ਆ, ਉਹ ਕਹਿੰਦੇ ਆ ਵੀ ਮਿਡਲ ਈਸਟ ਦੇ ਵਿੱਚ ਰਾਮਾਦਾਨ ਜਿਹੜੀ ਹੁਣ ਆਣੀ ਆ, ਉਹ ਤੋਂ ਬਾਅਦ ਉਹ ਪੀਸ ਪਲਾਨ ਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਤੇ ਐਂਡ ਆਫ ਮੁਸਲਿਮ ਹੋਲੀ ਮੰਥ ਜਿਹੜਾ ਰਾਮਾਦਾਨ ਆ, ਤੇ ਅਰਲੀ ਜੂਨ ਦੇ ਵਿੱਚ ਉਹ ਇਹਦੇ ਬਾਰੇ ਜਿਹੜੀ ਆ ਕੋਈ ਨਾ ਕੋਈ ਦੋਨਾਂ ਪਾਰਟੀਆਂ ਨੂੰ, ਇਜ਼ਰਾਈਲ ਵਾਲੀ ਸਾਈਡ ਤੋਂ ਤੇ ਪਾਲਸਤੀਨੀ ਵਾਲੀ ਸਾਈਡ ਤੋਂ ਰਲ ਕੇ ਪੀਸ ਪਲਾਨ ਦਾ ਕੋਈ ਜਿਹੜਾ ਨਤੀਜਾ ਆ ਉਹ ਕੱਢਣਗੇ। ਤੇ ਉਹਨਾਂ ਨੇ ਇਹ ਵੀ ਕਿਹਾ ਆ ਵੀ ਜਿਹੜੀ ਪੀਸ ਪਲਾਨ ਹੈ ਕਾਫੀ ਲੰਮੇ ਸਮੇਂ ਤੋਂ ਰੁਕੀ ਹੋਈ ਹੈਗੀ ਆ, ਸੋ ਇਸ ਨੂੰ ਅੱਗੇ ਲੈ ਕੇ ਜਾਣਾ। ਇਸੇ ਤਰ੍ਹਾਂ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੇ ਮਸਲੇ ਹੈਗੇ ਆ, ਉਹਨਾਂ ਦੇ ਉੱਤੇ ਵੀ ਉਹ ਵਰਕਆਊਟ ਕਰ ਰਹੇ ਆ। ਆਉਣ ਵਾਲੇ ਦਿਨਾਂ 'ਚ ਉਹਦੇ ਬਾਰੇ ਵੀ ਜਿਹੜਾ ਪਤਾ ਲੱਗੇਗਾ। ਜੀ, ਤੇ ਇੱਥੇ ਕਿ ਆਪਾਂ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664। ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ।
ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ ਯੂਐਸ ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਆਪਣੇ ਨਾਲ ਇਸ ਟਾਈਮ ਸੰਦੀਪ ਸਿੰਘ ਹੁਣੀ ਜੁੜੇ ਆ ਜਿਨ੍ਹਾਂ ਨੇ ਕੱਲ ਮਿਸ਼ੀਗਨ ਦੇ ਵਿੱਚ ਜਿਹੜਾ K-12 ਸਕੂਲ ਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਸੀ। ਜਿਹੜੇ ਸਿੱਖਾਂ ਨੂੰ ਲੈ ਕੇ ਜਿਹੜੀ ਹਿਸਟਰੀ ਨੂੰ ਲੈ ਕੇ ਕੁਛ ਨਾ ਕੁਛ ਸਵਾਲ ਜਵਾਬ ਨੇ ਜਾਂ ਕੁਛ ਸਵਾਲ ਨੇ, ਉਹਦਾ ਜਿਹੜਾ ਸਰਵੇ ਕਰਵਾਇਆ ਜਾ ਰਿਹਾ ਸੀ ਉਸ ਦੇ ਬਾਰੇ ਉਹਨਾਂ ਨੇ ਅਪਡੇਟ ਦੇਣੀ ਆ। ਸੰਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਹਾਂਜੀ ਸਾਰਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉੱਤੇ ਅਪਡੇਟ ਇਹ ਆ ਕਿ ਪਹਿਲੀ ਗੱਲ ਤੇ ਜਿਨ੍ਹਾਂ ਨੇ ਈਮੇਲ ਕਰ ਰਹੇ ਨੇ ਤੇ ਜਿਨ੍ਹਾਂ ਨੇ ਫਾਰਮ ਭਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਤੇ ਕੱਲ ਦੀਆਂ ਈਮੇਲਸ ਆ ਰਹੀਆਂ ਨੇ ਤੇ ਇਹ ਅਪਡੇਟ ਆ ਕਿ ਤੁਸੀਂ ਕਿਤੇ ਵੀ ਯੂਐਸ ਵਿੱਚ ਆ ਤੁਸੀਂ ਉਹ ਸਰਵੇ ਕਰ ਸਕਦੇ ਹੋ। ਤੇ ਉਹਦਾ ਈਮੇਲ ਐਡਰੈਸ ਇੱਕ ਵਾਰੀ ਫੇਰ ਦੱਸ ਦਿੰਦਾ ਹੈਗਾ michigan6@gmail.com। ਤੇ ਜੋ ਤੁਸੀਂ ਉਹ ਈਮੇਲ ਕਰੋਗੇ ਉੱਥੇ ਤੁਹਾਨੂੰ ਲਿੰਕ ਆ ਜਾਂਦਾ ਜਿਹੜਾ ਲਿੰਕ ਤੁਹਾਨੂੰ ਲੈ ਕੇ ਜਾਂਦਾ ਵਾ ਸਿੱਖ ਕੋਲੀਸ਼ਨ ਉਹਨਾਂ ਦੇ ਵੈਬਸਾਈਟ ਤੇ ਉਸ ਤੇ ਦਾ ਡਾਇਰੈਕਟਲੀ ਜਿਹੜਾ ਇਹ ਸਰਵੇ ਆ ਉੱਥੇ ਲੈ ਕੇ ਜਾਂਦਾ ਵਾ। ਤੇ ਉਹ ਉਹਨਾਂ ਨੇ ਦੱਸਿਆ ਹੋਇਆ ਕਿ ਤੁਸੀਂ ਸਰਵੇ ਕਿੱਦਾਂ ਭਰਨਾ, ABC ਤੇ ਕਿਹੜਾ ਕਾਪੀ ਕਰਕੇ ਕਿਹੜਾ ਪੇਸਟ ਕਰਨਾ। ਬਾਕੀ ਇੱਕ ਹੋਰ ਰਿਕੁਐਸਟ ਹੈ ਕਿ ਜਿੰਨੇ ਗੁਰਦੁਆਰਾ ਸਾਹਿਬ ਹੈਗੇ ਆ ਮਿਸ਼ੀਗਨ ਵਿੱਚ ਸਪੈਸ਼ਲੀ, ਉਹਨਾਂ ਨੂੰ ਉਹ ਸਾਨੂੰ ਕੋਈ ਵੀ ਮੈਨੇਜਮੈਂਟ ਵਿੱਚੋਂ ਉਹਨਾਂ ਵਿੱਚੋਂ ਜਾਂ ਉਹਨਾਂ ਸੰਗਤ ਵਿੱਚੋਂ ਕੋਈ ਈਮੇਲ ਕਰੇ ਇਸ ਈਮੇਲ ਤੇ ਕਿ ਉਹਨਾਂ ਨੂੰ ਅਸੀਂ ਚਿੱਠੀ ਭੇਜ ਸਕੀਏ ਜਿਹੜੀ ਅਸੀਂ ਪ੍ਰੀਪੇਅਰ ਕੀਤੀ ਹੈ, ਜਿਹੜੀ ਉਹ ਸਾਈਨ ਕਰਕੇ ਗੁਰਦੁਆਰਾ ਸਾਹਿਬ ਵੱਲੋਂ ਭੇਜ ਸਕਦੇ ਆ ਐਜੂਕੇਸ਼ਨ ਜਿਹੜੀ ਹੈਗੀ ਆ ਡਿਪਾਰਟਮੈਂਟ ਇੱਥੇ ਮਿਸ਼ੀਗਨ ਵਿੱਚ। ਤੇ ਸਰਵੇ ਜਿਹੜਾ ਵਾ ਇਹ May 9th ਨੂੰ ਐਂਡ ਹੋ ਜਾਣਾ। ਤੇ ਉਹ ਮਤਲਬ ਕਿ ਉਹ ਜਿਹੜੀ ਪਬਲਿਕ ਬੇਸਿਕਲੀ ਉਹਨਾਂ ਨੇ ਜਿਹੜੀ ਕਾਮਨ ਹੈਗਾ ਵਾ ਇਹ ਸਰਵੇ ਇਹ May 9th ਨੂੰ 2019 ਜਿਹੜਾ ਆਉਣ ਵਾਲਾ ਵਾ ਉਦੋਂ ਬੰਦ ਕਰ ਦੇਣਾ ਉਹਨਾਂ ਨੇ। ਉਸ ਤੋਂ ਬਾਅਦ ਵਿੱਚ ਸਾਡੇ ਲਈ ਕੋਈ ਆਪਸ਼ਨ ਨਹੀਂ ਆ ਫਿਰ ਜੋ ਜੇ ਅਸੀਂ ਤਦ ਤੱਕ ਅਸੀਂ ਇਹ ਨਹੀਂ ਪੂਰੇ ਜੋਰਾਂ ਸ਼ੋਰਾਂ ਵਿੱਚ ਉਹਨਾਂ ਨੂੰ ਰਿਲਾਈਜ਼ ਕਰਾ ਸਕੇ ਕਿ ਅਸੀਂ ਇਹ ਤੋਂ ਕਿੰਨੇ ਇਹਦੇ ਖਿਲਾਫ ਆ। ਜਿਹੜੀ ਕਰੰਟਲੀ ਜੋ ਉਹਨਾਂ ਨੇ ਹੈਗੀ ਹੈ ਹਿਸਟਰੀ ਜਿਹਦੇ ਵਿੱਚ ਸਾਨੂੰ ਸਿੱਖਾਂ ਨੂੰ ਕਿਹਾ ਕਿ ਤੁਸੀਂ ਬੇਸਿਕਲੀ ਹਿੰਦੂ ਹੋ ਤੇ ਤੁਹਾਡਾ ਆਪਣਾ ਕੋਈ ਵਜੂਦ ਨਹੀਂ ਆ। ਤੇ ਕਈ ਪਾਰਟਸ ਵਿੱਚ ਤੇ ਉਹਨਾਂ ਨੇ ਸਿੱਖਾਂ ਨੂੰ ਇਹ ਵੀ ਨਹੀਂ ਮਤਲਬ ਕਿ ਉਹਨਾਂ ਮੈਂਸ਼ਨ ਵੀ ਨਹੀਂ ਕੀਤਾ ਸਿੱਖ ਐਜ਼ ਅ ਰਿਲੀਜਨ। ਤੇ ਇਸ ਕਰਕੇ ਇਹ ਚੀਜ਼ਾਂ ਜੇ ਤੁਸੀਂ ਜੇ ਅਸੀਂ ਆਪ ਨਾ ਕਰਾਂਗੇ ਕਿਸੇ ਨੇ ਨਹੀਂ ਕਰਨਾ ਤੇ ਬਾਅਦ ਵਿੱਚ ਫਿਰ ਇਹ ਕਦੋਂ ਆਉਣਾ ਵਾ ਦੁਬਾਰਾ ਇੱਥੇ ਰਿਵਿਊ ਕਦੋਂ ਆਉਣੀ ਆ ਸਾਨੂੰ ਕੋਈ ਪਤਾ ਨਹੀਂ। ਕੋਈ 5, 10, 15, 20 ਸਾਲ ਕਦੋਂ ਰਿਵਿਊ ਆਉਣੀ ਆ ਤੇ ਉਹ ਡਿਪੈਂਡ ਕਰਦਾ ਐਜੂਕੇਸ਼ਨ ਜਿਹੜੀ ਡਿਪਾਰਟਮੈਂਟ ਤੇ। ਇਸ ਕਰਕੇ ਇਹ ਮੌਕਾ ਵਾ ਇਹਨੂੰ ਅਸੀਂ ਨਾ ਗਵਾਈਏ। ਤੇ ਅਗੇਨ ਜੇ ਤੁਸੀਂ ਈਮੇਲ ਕਰੋ michigan6@gmail.com ਤੇ ਤੁਹਾਨੂੰ ਲਿੰਕ ਭੇਜਿਆ ਜਾਊਗਾ। ਤੁਸੀਂ ਕਿਤੇ ਵੀ ਯੂਐਸ ਵਿੱਚ ਹੋ, ਕੋਈ ਜ਼ਰੂਰੀ ਨਹੀਂ ਸਿੱਖੀ ਹੋ, ਕੋਈ ਵੀ ਜਿਹੜਾ ਵੀ ਸੁਣ ਰਿਹਾ ਜੇ ਤੁਹਾਡੇ ਕੋਈ ਫਰੈਂਡ ਨੇ ਉਹਨਾਂ ਨੂੰ ਵੀ ਕਹੋ ਕਿ ਇਹ ਭਰਨ ਸਰਵੇ। ਜਦੋਂ ਤੁਸੀਂ ਉੱਥੇ ਜਾਂਦੇ ਹੋ ਲਿੰਕ ਤੇ ਉੱਥੇ ਐਕਚੁਅਲੀ ਆਪਸ਼ਨ ਹੈਗੀ ਆ ਤੁਸੀਂ ਫੇਸਬੁੱਕ ਤੇ ਸ਼ੇਅਰ ਕਰ ਸਕਦੇ ਹੋ
ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਸਕਦੇ ਹੋ ਤੇ ਹੋਰ ਜਿੰਨਾ ਸ਼ੇਅਰ ਕਰ ਸਕੋ, ਜਿੰਨੇ ਸਰਵੇ ਭਰੇ ਜਾਣ ਉਨਾ ਹੀ ਵਧੀਆ। ਤੇ ਬਸ ਇੰਨੀਆਂ ਬੇਨਤੀਆਂ ਸੀਗੀਆਂ। ਬਾਕੀ ਜਿਨ੍ਹਾਂ ਨੇ ਹਜੇ ਤੱਕ ਈਮੇਲ ਕੀਤੀਆਂ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਤੇ ਅੱਗੇ ਤੋਂ ਵੀ May 9 ਤੱਕ ਸਾਡੀ ਡੈਡਲਾਈਨ ਆ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਲੀਜ਼ ਜਿਹੜਾ ਵੀ ਭਰ ਸਕਦਾ ਜ਼ਰੂਰ ਭਰੋ, ਕਿਉਂਕਿ ਕੀ ਹੁੰਦਾ ਨਾ ਪ੍ਰੈਸੀਡੈਂਟ ਸੈਟਅਪ ਹੋ ਜਾਂਦਾ ਜੇ ਉੱਦਾਂ ਦੀ ਸਟੇਟ 'ਚ ਇੱਦਾਂ ਦਾ ਹੀ ਜਿਹੜਾ ਰੂਲ ਬਣ ਗਿਆ ਵੀ ਜਿਹੜਾ ਬੁੱਕਸ ਦੇ ਵਿੱਚ ਇਹੀ ਸ਼ੋ ਹੋਇਆ ਵੀ ਅਸੀਂ ਤਾਂ ਸਿਰਫ ਉਹੀ ਹਾਂ ਜੀ ਜੋ ਇੰਡੀਆ ਦੀ ਸਰਕਾਰ ਕਹਿਣਾ ਚਾਹੁੰਦੀ ਆ। ਅਤੇ ਮੁੜ ਕੇ ਫਿਰ ਹੋਰ ਕਿਸੇ ਸਟੇਟ ਦੇ ਵਿੱਚ ਜਦੋਂ ਉਹਨਾਂ ਨੇ ਇਨਵੋਲਵ ਕਰਨਾ ਆ ਜਿਹੜਾ ਕੋਈ ਰਿਲੀਜਨ ਦਾ ਚੈਪਟਰ ਜਾਂ ਆਪਣੀ ਕੌਮ ਦਾ ਚੈਪਟਰ, ਐਥਨੀਸਿਟੀ ਦਾ ਚੈਪਟਰ, ਅਤੇ ਫਿਰ ਉਹਨਾਂ ਨੇ ਕਹਿਣਾ ਵੀ ਮਿਸ਼ੀਗਨ 'ਚ ਵੀ ਇੱਦਾਂ ਹੀ ਆ, ਇੱਥੇ ਵੀ ਆਪਾਂ ਇੱਦਾਂ ਹੀ ਕਰਦੇ ਹਾਂ। ਸੋ ਪਹਿਲਾਂ ਤੋਂ ਹੀ ਸਾਨੂੰ ਫਾਈਟ ਕਰਨਾ ਚਾਹੀਦਾ ਹੈਗਾ ਆ। ਬਾਅਦ ਦੇ ਵਿੱਚ ਫਿਰ ਨਹੀਂ ਤਾਂ ਫਿਰ ਆਪਾਂ ਫਿਰ ਪ੍ਰੋਟੈਸਟ ਵੀ ਕਰਦੇ ਹਾਂ, ਫਿਰ ਸਾਰਾ ਰੌਲਾ ਵੀ ਪਾਉਂਦੇ ਹਾਂ। ਪਹਿਲਾਂ ਜਦੋਂ ਕੰਮ ਕਰ ਲਓ ਫਿਰ ਬੜਾ ਈਜ਼ੀ ਹੋ ਜਾਂਦਾ, ਬਾਅਦ ਦੇ ਵਿੱਚ ਫਿਰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜ਼ਿਆਦਾ ਮੁਸ਼ਕਿਲ ਹੁੰਦੀ ਹੈ ਕਈ ਵਾਰੀ ਚੇਂਜਸ ਕਰਾਉਣੇ ਵੀ। ਅਤੇ ਆਪਣੇ ਨਾਲ ਜਿਹੜੇ ਅਗਲੇ ਕਾਲਰ ਜੁੜੇ ਨੇ ਜਕਾਰਾ ਮੂਵਮੈਂਟ ਤੋਂ ਮਨਪ੍ਰੀਤ ਕੌਰ ਹੁਣੀ ਬੇਕਰਸਫੀਲਡ ਦੇ ਚੈਪਟਰ ਨੂੰ ਉੱਥੇ ਉਹ ਦੇਖ ਰੇਖ ਉਹਦੀ ਕਰਦੇ ਨੇ। ਮਨਪ੍ਰੀਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਨਪ੍ਰੀਤ, ਇਸ ਵੀਕ ਦੇ ਜਾਂ ਆਉਣ ਵਾਲੇ ਕੀ ਪ੍ਰੋਗਰਾਮ ਹੈਗੇ ਨੇ ਜਕਾਰਾ ਮੂਵਮੈਂਟ ਦੇ ਦੁਆਰਾ? ਸੋ ਜਕਾਰਾ ਮੂਵਮੈਂਟ ਦਾ ਇੱਕ ਮੇਨ ਜਿਹੜਾ ਮੈਂ ਸੰਗਤ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਜਿਹੜੀ ਸਾਡੀ ਜਕਾਰਾ ਮੂਵਮੈਂਟ ਦੀ ਸਟਾਫ ਆ ਉਹ ਅਸੀਂ ਐਕਸਪੈਂਡ ਕਰ ਰਹੇ ਹਾਂ। ਸੋ ਇੱਥੇ ਬੇਕਰਸਫੀਲਡ ਦੇ ਵਿੱਚ ਮੇਰੇ ਨਾਲ ਅਸੀਂ ਇੱਕ ਹੋਰ ਸਟਾਫ ਮੈਂਬਰ ਨੂੰ ਹਾਇਰ ਕਰ ਰਹੇ ਹਾਂ। ਸੋ ਅਸੀਂ ਇੱਕ ਜੌਬ ਲਿਸਟ ਕੀਤੀ ਹੋਈ ਆ ਆਪਣੇ ਵੈਬਸਾਈਟ ਤੇ। ਸੋ ਬੇਸਿਕਲੀ ਜਿਹੜੀ ਜ਼ਿੰਮੇਵਾਰੀ ਹੋਊਗੀ ਇਸ ਜੌਬ ਦੀ, ਬੇਸਿਕਲੀ ਜਿਹੜੀ ਮੇਰੀ ਆ ਉਹੀ ਆ, ਮੇਰੇ ਨਾਲ ਕੰਮ ਕਰਨਗੇ ਜਿਹੜੇ ਵੀ ਅਸੀਂ ਹਾਇਰ ਕਰਾਂਗੇ। ਕਮਿਊਨਿਟੀ ਦੇ ਵਿੱਚ ਇਨਵੋਲਵਮੈਂਟ ਰਹੂਗੀ। ਸਾਡੇ ਯੂਥ ਦੇ ਨਾਲ ਜਿਹੜੀ ਅਸੀਂ ਪ੍ਰਾਇਓਰਟੀ ਕਰਦੇ ਆ, ਜਿਹੜੇ ਸਾਡੇ ਹਾਈ ਸਕੂਲ ਤੇ ਕਾਲਜ ਯੂਥ, ਸਿੱਖ ਯੂਥ ਆ, ਉਹਨਾਂ ਨਾਲ ਇਨਵੋਲਵਮੈਂਟ। ਤੇ ਉਹੀ ਆ ਕਿ ਵੀ ਅਸੀਂ ਜਿਵੇਂ ਸਾਡੀ ਕਪੈਸਿਟੀ ਵੱਧ ਰਹੀ ਆ ਆਰਗੇਨਾਈਜੇਸ਼ਨ ਦੀ, ਜਿਵੇਂ ਹੁਣ ਆਪਾਂ ਜਿਹੜੀ ਸੈਂਸਸ ਆ ਰਿਹਾ, ਮਰਦਮਸ਼ੁਮਾਰੀ ਆ ਰਿਹਾ, ਹੋਰ ਜਿਹੜੇ ਆਪਾਂ ਪਾਲਿਸੀ ਦੇ ਇਨੀਸ਼ੀਏਟਿਵ ਚੱਕੇ ਨੇ, ਜਾਂ ਇੱਥੇ ਵੀ ਆਪਾਂ ਜਿਵੇਂ ਫੋਰ ਐਗਜ਼ਾਮਪਲ ਜਿਹੜਾ ਪਾਰਕ ਰੀਨੇਮਿੰਗ ਹੈ ਜੇ, ਪਰ ਇਹ ਲੋਕਲ ਇਨਵੋਲਵਮੈਂਟ ਵੀ ਅਸੀਂ ਵਧਾਉਣਾ ਚਾਹੁੰਦੇ ਹਾਂ। ਸੋ ਇਸ ਕਰਕੇ ਅਸੀਂ ਵੀ ਬਹੁਤ ਖੁਸ਼ ਆ ਇਸ ਚੀਜ਼ ਨੂੰ ਸ਼ੇਅਰ ਕਰਕੇ ਕਿ ਵੀ ਅਸੀਂ ਇੱਥੇ ਇੱਕ ਨਵਾਂ ਸਟਾਫ ਮੈਂਬਰ ਵੀ ਹਾਇਰ ਕਰ ਰਹੇ ਹਾਂ, ਤੇ ਉਹਦੀ ਸਾਨੂੰ ਜ਼ਰੂਰ ਪੰਜਾਬੀ ਰੇਡੀਓ USA ਦੀ ਵੀ ਹੈਲਪ ਚਾਹੀਦੀ ਹੋਊਗੀ, ਤੇ ਪੂਰੀ ਸੰਗਤ ਦੀ ਕਿ ਵੀ ਜਿਹੜਾ ਕੈਂਡੀਡੇਟ ਅਸੀਂ ਲੱਭ ਰਹੇ ਹਾਂ ਉਹ ਇੱਥੇ ਬੇਕਰਸਫੀਲਡ ਦਾ ਰਹਿਣ ਵਾਲਾ ਹੋਵੇ। ਏਜ ਗਰੁੱਪ ਉਹ ਜਿਵੇਂ ਜਾਂ ਤਾਂ ਜਿਵੇਂ 20 ਤੋਂ 30 ਤੱਕ ਹੋਣ, ਜਿਹੜੇ ਆਪਣੇ ਯੂਥ ਨਾਲ ਵੀ ਇਨਵੋਲਵ ਰਹਿਣ, ਪਰ ਉਹਨਾਂ ਨੂੰ ਇਸ ਜੌਬ ਦੀ ਵੀ ਜ਼ਿੰਮੇਵਾਰੀ ਦੀ ਸਮਝ ਹੋਵੇ। ਸੋ ਇਹ ਸਾਡੀ ਜਿਵੇਂ ਇੱਕ ਬਹੁਤ ਵੱਡੀ ਅਨਾਊਂਸਮੈਂਟ ਸੀ ਜਿਹੜੀ ਅਸੀਂ ਜ਼ਰੂਰ ਸੰਗਤ ਨਾਲ ਸ਼ੇਅਰ ਕਰਨਾ ਚਾਹੁੰਦੇ ਸੀਗੇ ਜੀ। ਤੇ ਸੋ ਜਿੱਦਾਂ ਤੁਸੀਂ ਦੱਸਿਆ, ਤੇ ਕੁਆਲੀਫਿਕੇਸ਼ਨ ਕੋਈ ਰਿਕੁਆਇਰਮੈਂਟ ਅਦਰ ਦੈਨ ਏਜ ਐਂਡ ਬੀਇੰਗ ਬੇਕਰਸਫੀਲਡ ਰੈਜ਼ੀਡੈਂਟ, ਉਸ ਤੋਂ ਇਲਾਵਾ ਹੋਰ ਕੀ ਆ? ਹਾਂਜੀ, ਸੋ ਕੁਆਲੀਫਿਕੇਸ਼ਨਸ ਹੈਗੀਆਂ ਨੇ ਕਿ ਵੀ ਜਿਹੜੀ ਇੱਕ ਤਾਂ ਉਹੀ ਹੈ ਕਿ ਵੀ ਇਟਸ ਔਨ ਦ ਇੰਡੀਵਿਜੂਅਲ, ਕਿ ਵੀ ਉਹਨਾਂ ਨੂੰ ਅੰਡਰਸਟੈਂਡਿੰਗ ਹੋਵੇ ਕਿ ਵੀ ਸੰਗਤ ਦੇ ਵਿੱਚ ਕੰਮ ਕਰਨਾ, ਤੇ ਇੱਕ ਜਿਹੜੀ ਆਹ ਸੇਵਾ ਵਾ ਉਹਦੀ ਅੰਡਰਸਟੈਂਡਿੰਗ ਹੋਵੇ। ਅਸੀਂ ਪ੍ਰੈਫਰ ਕਰਦੇ ਹਾਂ ਕਿ ਵੀ ਅੰਡਰ ਗ੍ਰੈਜੂਏਟ ਡਿਗਰੀ ਉਹਨਾਂ ਨੇ ਕੰਪਲੀਟ ਕੀਤੀ ਹੋਵੇ, ਪਰ ਅਸੀਂ ਪਰਸਨ ਟੂ ਪਰਸਨ ਦੇਖਦੇ ਹਾਂ ਕਿ ਵੀ ਉਹਨਾਂ ਦਾ ਕੋਈ ਹੋਰ ਵਰਕ ਐਕਸਪੀਰੀਅੰਸ ਹੋਵੇ ਜਿਹੜਾ ਸਪੀਕ ਕਰਦਾ ਹੋਵੇ। ਤੇ ਆਲਸੋ ਪ੍ਰੈਫਰ ਕਰਦੇ ਹਾਂ ਇਟਸ ਐਕਸਲੈਂਟ ਕਿ ਵੀ ਜੇ ਉਹਨਾਂ ਕੋਲ ਅੰਡਰਗ੍ਰੈਡ ਡਿਗਰੀ ਹੈ, ਪਰ ਜੇ ਮਾਸਟਰਸ ਡਿਗਰੀ ਵੀ ਆ ਉਹ ਤੋਂ ਵੀ ਵਧੀਆ ਵਾ। ਸੋ ਇਹ ਸਾਡੀਆਂ ਰਿਕੁਆਇਰਮੈਂਟਸ ਨੇ। ਬਾਕੀ ਸਾਡੀਆਂ ਜਿਹੜੀਆਂ ਕੁਆਲੀਫਿਕੇਸ਼ਨਸ ਨੇ ਉਹ ਆਨਲਾਈਨ ਵੀ ਨੇ। ਅਫਕੋਰਸ ਪੰਜਾਬੀ ਹੋਣ, ਪੰਜਾਬੀ ਬੋਲਦੇ ਹੋਣ, ਉਹਨਾਂ ਨੂੰ ਸੰਗਤ ਦੀ ਵੀ ਸਮਝ ਹੋਵੇ, ਲੋਕਲ ਆਪਣੇ ਸਿੱਖ ਕਮਿਊਨਿਟੀ ਦੀ ਵੀ ਹੋਵੇ, ਤੇ ਜਿਹੜੇ ਆਪਣੇ ਸਿੱਖ ਮਸਲੇ ਨੇ ਉਹਨਾਂ ਦੀ ਵੀ ਸਮਝ ਹੋਵੇ ਥੋੜੀ ਬਹੁਤ। ਜੀ ਜੀ, ਤੇ ਥੈਂਕ ਯੂ ਮਨਪ੍ਰੀਤ, ਤੇ ਹੋਪਫੁਲੀ ਹਾਂਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਬੇਕਰਸਫੀਲਡ ਵਾਲੇ 1350 ਸੁਣ ਰਹੇ ਜਾਂ ਹੋਰ ਏਰੀਏ 'ਚ ਕੋਈ ਉੱਧਰ ਮੂਵ ਹੋ ਰਿਹਾ, ਤੁਹਾਡਾ ਕੋਈ ਬੱਚਾ 20 ਤੋਂ 30 ਸਾਲ ਦੇ ਵਿੱਚ ਹੈਗਾ, ਅੰਡਰ ਗ੍ਰੈਜੂਏਟ ਹੈਗਾ, ਜਿਹਨੂੰ ਸਿੱਖ ਮਸਲਿਆਂ ਦਾ, ਸਿੱਖ ਕੌਮ ਦੇ ਜਿਹੜੇ ਮਸਲੇ ਆ, ਪੰਜਾਬੀ ਲੈਂਗੁਏਜ ਦਾ, ਗੁਰੂ ਘਰਾਂ ਦੇ ਨਾਲ, ਕਮਿਊਨਿਟੀ ਦੇ ਨਾਲ ਜਿਹੜਾ ਆ ਕੰਟੈਕਟ ਕਰਨ ਦਾ, ਇਨਵੋਲਵਮੈਂਟ ਦਾ, ਜਿਹੜਾ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਕੋਲ
ਹੁਨਰ ਹੈਗਾ ਆ। ਸੋ ਉਹ ਜਿਹੜਾ ਆ ਜਕਾਰੇ ਵਾਲੇ ਜਿਹੜੇ ਜਕਾਰਾ ਮੂਵਮੈਂਟ ਵਾਲੇ ਇੱਕ ਆਪਣਾ ਸਟਾਫ ਮੈਂਬਰ ਜਿਹੜਾ ਐਕਸਪੈਂਡ ਕਰ ਰਿਹਾ ਬੇਕਰਸਫੀਲਡ 'ਚ, ਕਿਉਂਕਿ ਉੱਥੇ ਕਮਿਊਨਿਟੀ ਆਪਣੀ ਕਾਫੀ ਵੱਧ ਗਈ ਹੈਗੀ ਆ ਅਤੇ ਨੈਚੁਰਲੀ ਹੁਣ ਆਪਾਂ ਸਾਰਿਆਂ ਨੇ ਪੋਲੀਟੀਕਲੀ ਵੀ ਇਨਵੋਲਵ ਹੋਣਾ ਹੈਗਾ ਆਪਣਾ ਗੁਆਂਢੀ ਮੁਲਕ ਵੱਲ ਦੇਖ ਕੇ। ਸੋ ਉਹਦੇ ਲਈ ਜ਼ਰੂਰਤ ਹੈ ਅਤੇ ਜ਼ਰੂਰ ਤੁਸੀਂ ਜਕਾਰਾ ਮੂਵਮੈਂਟ ਵਾਲਿਆਂ ਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਆ, ਜਾਂ ਫਿਰ ਤੁਸੀਂ ਪੰਜਾਬੀ ਰੇਡੀਓ USA ਦੇ ਆਫਿਸ ਵੀ ਕਾਲ ਕਰ ਸਕਦੇ ਆ 408 272 5200 ਅਤੇ ਆਪਾਂ ਤੁਹਾਡਾ ਉਹਨਾਂ ਨਾਲ ਕੰਟੈਕਟ ਕਰਾ ਦਾਂਗੇ। ਜੀ ਬੈਸਟ ਰਹੇਗਾ ਉਹਨਾਂ ਦੀ ਜਿਹੜੀ ਤੁਸੀਂ ਵੈਬਸਾਈਟ ਹੈਗੀ ਆ jakara.org, ਉੱਥੇ ਜਾ ਕੇ ਤੁਸੀਂ ਇਹਨਾਂ ਦੇ ਕਰੀਅਰਸ ਵਾਲੇ ਸੈਕਸ਼ਨ ਦੇ ਵਿੱਚ ਜਾ ਕੇ ਉੱਥੇ ਸੰਪਰਕ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਵੀ ਕਰ ਸਕਦੇ ਹੋ ਕਿ ਉਹ ਪ੍ਰੋਸੀਜਰ ਆ, ਕਿੱਦਾਂ ਰੈਜ਼ੂਮੇ ਘੱਲਣਾ ਹੈ, ਕਿੱਦਾਂ ਹੈ ਸਾਰਾ ਕੁਛ, ਉਹ ਤੁਸੀਂ ਉੱਥੇ ਜਾ ਕੇ ਵੀ ਜਿਹੜੀ ਜਾਣਕਾਰੀ ਉਹ ਲੈ ਸਕਦੇ ਹੋ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਉਸ ਦੇ ਉੱਤੇ ਜਿਹੜੀਆਂ ਵੱਧਦੇ ਆ, IRS ਦੇ ਕੋਲ ਕਹਿੰਦੇ ਅੱਜ ਦਾ ਜਿਹੜਾ ਇੱਕ ਡੈਡਲਾਈਨ ਆ, ਇੱਕ ਹੋਰ ਜਿਹੜੀ ਡੈਡਲਾਈਨ ਆਈ ਹੋਈ ਆ, ਜਿਹੜੀ ਉਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਇੱਕ ਸਪੀਨਾ ਘੱਲਿਆ ਗਿਆ ਸੀਗਾ ਕਮੇਟੀ ਦੇ ਦੁਆਰਾ, ਹਾਊਸ ਦੀ ਕਮੇਟੀ ਦੇ ਦੁਆਰਾ, ਵੀ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਪਰਸਨਲ ਅਤੇ ਬਿਜ਼ਨਸ ਟੈਕਸ ਰਿਟਰਨ ਪਿਛਲੇ 6 ਸਾਲਾਂ ਦੇ ਆ ਉਹਨਾਂ ਨੂੰ ਦਿੱਤੇ ਜਾਣ। ਆਲਰੇਡੀ ਇੱਕ ਡੈਡਲਾਈਨ ਕਹਿੰਦੇ ਆ ਉਹ ਮਿਸ ਹੋ ਚੁੱਕੀ ਆ ਅਤੇ ਅੱਜ ਸ਼ਾਮ ਦੇ 5 ਵਜੇ ਤੱਕ IRS ਦੇ ਕੋਲ ਮੌਕਾ ਹੈਗਾ ਆ ਵੀ ਉਹ ਇਸ ਨੂੰ ਲੈ ਕੇ ਜਿਹੜਾ ਉਹ ਰਿਸਪੌਂਡ ਕਰਨ। ਹਾਊਸ ਵੇਜ਼ ਅਤੇ ਮੀਨਸ ਦੇ ਚੇਅਰਮੈਨ ਰਿਚਰਡ ਨੀਲ ਉਹਨਾਂ ਨੇ ਸ਼ਾਮ ਦੇ 5 ਵਜੇ ਤੱਕ ਦੀ ਇਹਨਾਂ ਨੂੰ ਮੌਲਤ ਦਿੱਤੀ ਹੋਈ ਆ। ਸੋ ਲੈਟਸ ਸੀ ਜਿਹੜੇ ਟ੍ਰੈਜਰੀ ਸੈਕਟਰੀ ਸਟੀਵ ਨੂੰ ਹੈਗੇ ਆ, ਜਿਹੜੇ ਕਿ IRS ਦੀ ਉਹਨਾਂ ਦੇ ਅਧੀਨ ਜਿਹੜੀ ਚੱਲਦੀ, ਉਹਨਾਂ ਦੀ ਦੇਖ ਰੇਖ 'ਚ ਚੱਲਦੀ ਆ, ਵੀ ਉਹ ਇਸ ਸੰਬੰਧਿਤ ਕੀ ਜਿਹੜਾ ਆ ਉਹ ਰਿਪਲਾਈ ਕਰਨਗੇ। ਜੀ ਅਗਲੀ ਖਬਰ ਜਿਹੜੀ ਮਿਆਂਮਾਰ ਤੋਂ ਆ ਰਹੀ ਆ ਉਹ ਇਹ ਆ ਵੀ ਜਿਹੜੇ ਉੱਥੇ ਦੇ 2 ਜਰਨਲਿਸਟ ਸੀਗੇ ਰਿਊਟਰਸ ਦੇ, ਉਹਨਾਂ ਨੂੰ ਜਿਹੜੀ ਸੁਪਰੀਮ ਕੋਰਟ ਜਿਹੜੀ ਉੱਥੇ ਦੀ ਉਹਦੇ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਸੀ ਵੀ ਉਹ ਇਨਵੈਸਟੀਗੇਸ਼ਨ ਕਰ ਰਹੀ ਸੀ ਰੋਹਿੰਗਿਆ ਮੁਸਲਿਮਸ ਦਾ ਕਿਸ ਤਰ੍ਹਾਂ ਜਿਹੜਾ ਗਵਰਨਮੈਂਟ ਨੇ ਜਾਂ ਗਵਰਨਮੈਂਟ ਟਰੂਪਸ ਨੇ ਰਲ ਕੇ ਜਿਹੜਾ ਕਤਲੇਆਮ ਕੀਤਾ ਹੈਗਾ ਅਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ, ਉਹਨਾਂ ਦੀ ਕੋਈ ਅਪੀਲ ਨਹੀਂ ਸੁਣੀ ਗਈ। ਸੋ ਦੇਖੋ ਇਹ ਉਹ ਮੁਲਕ ਆ ਜਿਹਦਾ ਹੈੱਡ ਬੀਬੀ ਜਿਹੜੀ ਸੀ ਬਹੁਤ ਸਾਲ ਉਹ ਹਾਊਸ ਅਰੈਸਟ 'ਚ ਰਹੀ, ਪੂਰੀ ਦੁਨੀਆ ਨੇ ਉਹਦਾ ਜਿਹੜਾ ਸਾਥ ਦਿੱਤਾ ਉਸ ਟਾਈਮ ਦੇ ਉੱਤੇ, ਉਹਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਪੀਸ ਅਵਾਰਡ ਵੀ ਸ਼ਾਇਦ ਮਿਲਿਆ ਸੀ। ਅਤੇ ਮੁੜ ਕੇ ਹੁਣ ਦੇਖੋ ਵੀ ਉਹ ਉਸੇ ਜਿਹੜੀ ਮਿਲਟਰੀ ਹੈਗੀ ਆ ਉਹਦਾ ਸਾਥ ਦੇ ਰਹੀ ਆ, ਜਿਹੜੇ ਜਰਨਲਿਸਟ ਆ ਉਹਨਾਂ ਦੇ ਅਗੇਂਸਟ ਪਈ ਜੀ ਉਹ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਵੀ ਇੱਥੇ ਜਿਹੜਾ ਆ ਮੁਸਲਮਾਨਾਂ ਦਾ ਕਤਲ ਹੋਇਆ ਹੈਗਾ। ਜੀ ਅਗਲੀ ਜਿਹੜੀ ਆ ਖਬਰ ਜਿਹੜੀ ਆ ਰਹੀ ਹੈ ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਕਹਿੰਦੇ ਹਾਊਸ ਪੈਨਲ ਵਾਲੇ ਇੱਕ ਵਾਈਟ ਹਾਊਸ ਦੇ ਅਫੀਸ਼ੀਅਲ ਹਾਊਸ ਨੂੰ ਕੰਟੈਂਪਟ ਦੇ ਵਿੱਚ ਜਿਹੜੀ ਆ ਉਹ ਲਿਆ ਕਰ ਸਕਦੇ ਆ, ਉਸ ਦੇ ਉੱਤੇ ਕੁਝ ਕੰਟੈਂਪਟ ਦੇ ਉਲੰਘਣਾ ਦੇ ਜਿਹੜੇ ਚਾਰਜਿਸ ਆ ਉਹ ਲਾ ਸਕਦੇ ਆ। ਉਹ ਕਿਉਂਕਿ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਵੀ ਜਿਹੜੀ ਖਾਸ ਕਰਕੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਨੈਪੋਟਿਜ਼ਮ ਆ ਉਹਨਾਂ ਦਾ ਉੱਥੇ ਚੱਲ ਰਿਹਾ, ਆਪਣੇ ਜਵਾਈ ਆਪਣੀ ਕੁੜੀ ਉਹਨਾਂ ਸਾਰਿਆਂ ਨੂੰ ਐਡਵਾਈਜ਼ਰ ਬਣਾਇਆ ਆ, ਉਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਦੇ ਜਿਹੜੇ ਮਸਲੇ ਆ ਉਹ ਬਣੇ ਸੀਗੇ ਵੀ ਉਸ ਨੂੰ ਲੈ ਕੇ ਟੈਸਟੀਫਾਈ ਕਰੇ, ਅਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਉਸ ਬੰਦੇ ਨੂੰ ਕਿਹਾ ਸੀਗਾ ਵੀ ਜਿਹੜੀ ਹਾਊਸ ਓਵਰਸਾਈਟ ਕਮੇਟੀ ਆ ਉਸ ਦੇ ਸਾਹਮਣੇ ਜਿਹੜਾ ਪੇਸ਼ ਨਹੀਂ ਹੋਣਾ, ਬਿਆਨ ਜਿਹੜੇ ਉਹ ਦਰਜ ਨਹੀਂ ਕਰਾਉਣੇ। ਹੁਣ ਜਿਹੜੇ ਹਾਊਸ ਕਮੇਟੀ ਦੇ ਚੇਅਰਮੈਨ ਐਲੀਜਾ ਕਮਿੰਗਸ ਆ ਉਹ ਕਹਿੰਦੇ ਆ ਵੀ ਉਹ ਹਾਊਸ ਦੇ ਕੌਂਸਲ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਕੰਸਲਟ ਕਰਕੇ ਜਿਹੜਾ ਕੰਟੈਂਪਟ ਦੀ ਵੋਟ ਆ ਉਸ ਬੰਦੇ ਦੇ ਖਿਲਾਫ ਜਿਹੜੀ ਉਹ ਲੈ ਕੇ ਆਉਣਗੇ। ਹੁਣ ਤੁਸੀਂ ਦੇਖੋ ਵੀ ਸ਼ਰੇਆਮ ਹੀ ਜਿਹੜੇ ਆ ਡੋਨਲਡ ਟਰੰਪ ਉਹ ਰੋਕ ਰਹੇ ਆ ਬੰਦਿਆਂ ਨੂੰ ਵੀ ਕਮੇਟੀ ਦੇ ਸਾਹਮਣੇ ਜਾ ਕੇ ਉਹ ਬਿਆਨ ਤੁਸੀਂ ਆਪਣੇ ਨਾਂ ਦਰਜ ਕਰਾਓ, ਖਾਸ ਕਰਕੇ ਉਦੋਂ ਜਦੋਂ ਕਲੀਅਰੈਂਸ ਨੂੰ ਲੈ ਕੇ ਇਹ ਜਿਹੜੇ ਜੈਰਡ ਕੁਸ਼ਨਰ ਉਹਨਾਂ ਦਾ ਜਿਹੜਾ ਜਵਾਈ ਆ ਉਸ ਦੀ ਕਲੀਅਰੈਂਸ ਉਹ ਨਹੀਂ ਸੀ ਹੋ ਰਹੀ ਸੀ, ਧੱਕੇ ਦੇ ਨਾਲ ਉਸ ਨੂੰ ਜਿਹੜੀ ਸਿਕਿਉਰਿਟੀ ਕਲੀਅਰੈਂਸ ਉਦੋਂ ਰਾਸ਼ਟਰਪਤੀ ਟਰੰਪ ਨੇ ਦਵਾਈ ਸੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੋਚੈਲਾ ਇੱਕ ਟਾਊਨ ਹੈਗਾ ਕੈਲੀਫੋਰਨੀਆ 'ਚ, ਸਦਰਨ ਕੈਲੀਫੋਰਨੀਆ 'ਚ, ਜਿੱਥੇ ਉਹ ਕਹਿੰਦੇ ਵੀ ਇੱਕ ਲੇਡੀ ਜਿਹਦਾ ਨਾਂ ਡੈਬਰਾ ਸੂ ਕੋਲਵੈਲ ਆ 54 ਸਾਲਾਂ ਦੀ, ਉਹਨੂੰ ਫੈਲਨੀ ਚਾਰਜਸ ਦੇ ਉੱਤੇ ਅਰੈਸਟ ਕੀਤਾ ਗਿਆ। ਕਹਿੰਦੇ ਵੀ ਉਸ ਨੇ ਸਿਰਫ 2 ਦਿਨ ਬੋਰਨ ਜਿਹੜੇ ਪੱਪੀ ਸੀਗੇ ਬੱਚੇ 7 ਉਹਨਾਂ ਨੂੰ ਪਲਾਸਟਿਕ ਦੇ ਬੈਗ ਦੇ ਵਿੱਚ 90 ਡਿਗਰੀ ਟੈਂਪਰੇਚਰ 'ਤੇ ਇੱਕ ਗਾਰਬੇਜ ਕੰਟੇਨਰ ਸਿੱਟ ਦਿੱਤਾ ਅਤੇ ਉਸ ਦੀ ਫੁਟੇਜ ਜਿਹੜੀ ਆ ਉਹ ਲਾਗੇ ਦੇ ਸਟੋਰ ਵਾਲੇ ਦੇ ਕੋਲ ਚਲੇ ਗਈ। ਜਦੋਂ ਉਹਨਾਂ ਨੇ ਦੇਖਿਆ ਵੀ ਉੱਥੇ ਤਾਂ ਉਹ ਜਿਹੜੇ ਪੱਪੀਜ਼ ਹੈਗੇ ਆ ਬੱਚੇ ਹੈਗੇ ਆ, ਅਤੇ ਉਸ ਤੋਂ ਬਾਅਦ ਰਿਵਰਸਾਈਡ ਕਾਉਂਟੀ ਐਨੀਮਲ ਸਰਵਿਸ ਵਾਲਿਆਂ ਨੂੰ ਕੰਟੈਕਟ ਕੀਤਾ ਗਿਆ ਅਤੇ ਉਹਨਾਂ ਨੇ ਪੁਲਿਸ ਨੂੰ ਕੰਟੈਕਟ ਕੀਤਾ ਅਤੇ ਹੁਣ ਐਨੀਮਲ ਕਰੂਐਲਟੀ ਦੇ ਅਧੀਨ ਜਿਹੜਾ ਆ ਇਸ ਬੀਬੀ ਨੂੰ ਚਾਰਜ ਕੀਤਾ ਗਿਆ।
ਜੀ ਅਗਲੀ ਜਿਹੜੀ ਗੱਲ ਕਰਦੇ ਹਾਂ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦਾ ਜਿਹੜਾ ਸਾਬਕਾ ਸੌਕਰ ਕੋਚ ਤੇ ਕੈਲੀਫੋਰਨੀਆ ਟਾਈਟਲ ਇੰਸ਼ੋਰੈਂਸ ਦਾ ਐਗਜ਼ੀਕਿਊਟਿਵ ਉਹਨਾਂ ਦੇ ਉੱਤੇ ਜਿਹੜੇ ਆ ਕਾਲਜ ਐਡਮਿਸ਼ਨ ਦਾ ਜਿਹੜਾ ਸਕੈਂਡਲ ਸੀਗਾ ਉਸ ਨੂੰ ਲੈ ਕੇ ਉਹ ਹੁਣ ਆਪਣੇ ਆਪ ਨੂੰ ਗਿਲਟੀ ਜਿਹੜੇ ਆ ਦੋਸ਼ੀ ਆ ਉਹ ਪਲੈਡ ਜਿਹੜਾ ਉਹ ਕਰਨ ਜਾ ਰਹੇ ਆ। ਸਾਬਕਾ USC ਦਾ ਜਿਹੜਾ ਸੌਕਰ ਕੋਚ ਲੌਰਾ ਜੈਨਕੇ ਤੇ ਟੋਬੀ ਮੈਕਫਾਰਲਨ ਟਾਈਟਲ ਇੰਸ਼ੋਰੈਂਸ ਐਗਜ਼ੀਕਿਊਟਿਵ ਸੀਗਾ ਡੈਲ ਮਾਰ ਕੈਲੀਫੋਰਨੀਆ ਤੋਂ, ਉਹਨੇ ਆਪਣੇ ਜਿਹੜੇ 2 ਨਿਆਣੇ ਆ USC ਦੇ ਵਿੱਚ ਇਹ ਰਿਸ਼ਵਤਖੋਰੀ ਦੀਆਂ ਜਿਹੜੀਆਂ ਸਕੀਮਾਂ ਆ ਅਨਕੁਆਲੀਫਾਈਡ ਐਥਲੈਟਿਕ ਰਿਕਰੂਟਸ ਦੇ ਵਿੱਚ ਪਾ ਕੇ ਇਸ ਤਰੀਕੇ ਦੇ ਨਾਲ ਐਡਮਿਸ਼ਨਾਂ ਕਰਵਾਈਆਂ ਸੀ। ਹੁਣ ਕਹਿੰਦੇ ਆ ਵੀ ਉਹ ਗਿਲਟੀ ਜਿਹੜੀ ਆ ਉਹ ਪਲੈਡ ਕਰਨ ਜਾ ਰਹੇ ਆ। 33 ਦੇ ਵਿੱਚੋਂ ਜਿਹੜੇ 14 ਅਕਿਊਜ਼ਡ ਪੇਰੈਂਟਸ ਨੇ ਉਹਨਾਂ ਨੇ ਐਗਰੀ ਕਰ ਲਿਆ ਆ ਵੀ ਅਸੀਂ ਗਿਲਟੀ ਪਲੀ ਜਿਹੜੀ ਆ ਉਹ ਕਰਾਂਗੇ। ਹੁਣ ਦੇਖਦੇ ਹਾਂ ਵੀ ਸਰਕਾਰ DA ਦੇ ਨਾਲ ਉਹ ਕਿੱਦਾਂ ਦੀ ਜਿਹੜੀ ਡੀਲ ਆ ਉਹ ਪਲੀ ਡੀਲ ਜਿਹੜੀ ਉਹ ਬਣਾ ਸਕਦੇ ਆ। ਸੋ ਲੈਟਸ ਸੀ ਕੀ ਹੁੰਦਾ ਆ। ਸੋ ਇਹ ਕਹਿੰਦੇ ਵੀ ਜਿਹੜਾ ਇਸ ਸਕੀਮ ਦਾ ਅਲੈਜਡ ਮਾਸਟਰਮਾਈਂਡ ਇਹ ਪੂਰੇ ਕਾਲਜ ਐਡਮਿਸ਼ਨਸ ਦੇ ਵਿੱਚ ਕਿੱਦਾਂ ਕਰਾਇਆ, ਵਿਲੀਅਮ ਰਿਕ ਸਿੰਗਰ 58 ਸਾਲ ਜਿਸ ਦੀ ਉਮਰ ਦੱਸੀ ਜਾਂਦੀ ਆ, ਉਹ ਆਲਰੇਡੀ ਉਸਨੇ ਆਪਣੇ ਆਪ ਨੂੰ ਦੋਸ਼ੀ ਕਬੂਲਿਆ ਆ ਤੇ ਉਹ ਕੋਚ ਰਿਹਾ ਆ ਯੇਲ ਫਲੋਰੀਡਾ ਦੇ ਵਿੱਚ ਤੇ ਉਹ ਪੈਸੇ ਲੈ ਕੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਬਿਹਾਵ ਦੇ ਉੱਤੇ ਟੈਸਟ ਕਿਸੇ ਕੋਲ ਦਵਾ ਕੇ ਤੇ ਉਹਨਾਂ ਨੂੰ ਐਥਲੈਟਿਕ ਐਬਿਲਿਟੀਜ਼ ਦਿਖਾ ਕੇ ਐਡਮਿਸ਼ਨਾਂ ਜਿਹੜੀਆਂ ਉਹ ਦਵਾ ਦਿੰਦਾ ਸੀਗਾ। ਸੋ ਇਹ ਜਿਹੜਾ ਮਸਲਾ ਹੈ ਕੁਛ ਹਫ਼ਤੇ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਜਿਹੜਾ ਆਇਆ ਸੀ ਜਦੋਂ ਬੜੀ ਘੋਖ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਇਸ ਦੇ ਉੱਤੇ ਛਪੀ ਸੀਗੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਤੋਂ ਇੱਕ ਜਿਹੜੀਆਂ ਆ ਪਰਤਾਂ ਆ ਉਹ ਖੁੱਲ੍ਹਦੀਆਂ ਗਈਆਂ। ਕਈ ਯੂਨੀਵਰਸਿਟੀਆਂ ਨੇ ਇੱਦਾਂ ਦੇ ਸਟੂਡੈਂਟਸ ਆ ਉਹਨਾਂ ਨੂੰ ਐਕਸਪੈਲ ਵੀ ਜਿਹੜਾ ਉਹ ਕਰ ਦਿੱਤਾ ਸੀ। ਜੀ ਅਗਲੀ ਖਬਰ ਜਿਹੜੀ ਆ ਸਾਡੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਬਹੁਤ ਵੱਡਾ ਇਸ਼ੂ ਬਣਿਆ ਸੀ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਐਕਸਟ੍ਰੀਮਿਸਟ ਦੇ ਨਾਲ ਜੋੜਿਆ ਗਿਆ ਸੀ। ਜਿਹੜੀ ਉੱਥੇ ਦੀ ਜਿਹੜੇ ਟਰੂਡੋ ਦੀ ਸਰਕਾਰ ਆ ਤੇ ਰਿਪੋਰਟ ਜਿਹੜੀ ਸੀ ਉਹ ਤੋਂ ਬਾਅਦ ਫਿਰ ਉਸ ਨੂੰ ਕੱਢ ਵੀ ਦਿੱਤਾ ਗਿਆ। ਪਰ ਹੁਣ ਜਿਹੜੀ ਟਰੂਡੋ ਗਵਰਨਮੈਂਟ ਹੈ ਇੱਕ ਹੋਰ ਮਸਲੇ ਦੇ ਵਿੱਚ ਉਲਝ ਗਈ ਆ। ਉਹਨਾਂ ਨੇ 3 ਸਿੱਖਾਂ ਨੂੰ ਜਿਹੜੇ ਐਕਟਿਵਿਸਟ ਆ ਉਹਨਾਂ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਟੈਰਰਿਜ਼ਮ ਨਾਲ ਲੈਣਾ ਦੇਣਾ ਨਹੀਂ ਹੈ, ਉਹਨਾਂ ਨੂੰ ਨੋ ਫਲਾਈ ਜ਼ੋਨ ਦੇ ਵਿੱਚ ਨੋ ਫਲਾਈ ਲਿਸਟ ਦੇ ਵਿੱਚ। ਉਹਨਾਂ ਚੋਂ ਇੱਕ ਪੈਰੀ ਦੁਲਾਈ ਆ ਜੋ ਉੱਥੇ TV ਸਟੇਸ਼ਨ ਵੀ ਚਲਾਉਂਦੇ ਆ, ਭਗਤ ਸਿੰਘ ਬਰਾੜ ਤੇ ਇੱਕ ਹੋਰ ਸਿੱਖ ਜਿਹੜਾ ਹੈਗਾ ਆ। ਤੇ ਇਹਦੇ ਨਾਲ ਹੁਣ ਬਹੁਤ ਜ਼ਿਆਦਾ ਜਿਹੜੇ ਸਿੱਖ ਆ ਉਹ ਉਹਨਾਂ ਦਾ ਗੁੱਸਾ ਜਿਹੜਾ ਹੈਗਾ ਆ ਟਰੂਡੋ ਸਰਕਾਰ ਦੇ ਉਲਟ ਪਈ। ਇਹ ਦੇਖੋ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਦੇ ਦੋਸਤ ਹੋਣ ਦਾ ਸ਼ੋਅ ਕਰਦੇ ਤੇ ਦੂਸਰੇ ਪਾਸੇ ਜਿਹੜੀ ਆ ਮੋਦੀ ਸਰਕਾਰ ਆ ਉਹਨੂੰ ਜਿਹੜਾ ਆ ਅਪੀਜ਼ ਕਰਦੇ ਆ, ਉਹਨੂੰ ਖੁਸ਼ ਕਰਦੇ ਆ ਵੀ ਅਸੀਂ ਜੀ ਇਹ ਜਿਹੜੇ 3 ਸਿੱਖ ਆ ਇਹਨਾਂ ਨੂੰ ਨੋ ਫਲਾਈ ਵਾਲਾ ਜਿਹੜਾ ਲਿਸਟ ਆ ਉਹਦੇ ਵਿੱਚ ਪਾ ਦਿੱਤਾ ਹੈਗਾ। ਬਿਲਕੁਲ ਹੁਣ ਕਹਿੰਦੇ ਆ ਵੀ ਉੱਥੇ ਦੇ ਸਿੱਖ ਇਹ ਸੋਚ ਰਹੇ ਨੇ ਵੀ ਇੰਨੇ ਮੰਤਰੀ ਹੋਣ ਦੇ ਬਾਵਜੂਦ ਇਹ ਕੀ ਕੁਛ ਜਿਹੜਾ ਉੱਥੇ ਹੋ ਰਿਹਾ ਸੀ। ਕਹਿੰਦੇ ਵੀ ਇਹਦੇ ਨਾਲ ਉਦੋਂ ਸਮਾਂ ਚੰਗਾ ਸੀਗਾ ਵੀ ਜਦੋਂ ਲਹਿਰ ਵੀ ਉਦੋਂ ਉਸ ਟਾਈਮ ਪੂਰੀ ਚੱਲ ਰਹੀ ਸੀਗੀ ਜਿਹੜੀ ਉਹ ਪੰਜਾਬ ਦੇ ਵਿੱਚ ਵੀ ਇੱਥੇ ਵੀ ਲੋਕ ਉਦੋਂ ਬਹੁਤ ਕਰਦੇ ਸੀਗੇ, ਪਰ ਫਿਰ ਵੀ ਉਸ ਦੇ ਬਾਵਜੂਦ ਇੱਦਾਂ ਦੀ ਕੋਈ ਲਿਸਟ ਜਿਹੜੀ ਇੱਦਾਂ ਨਹੀਂ ਸੀਗੀ ਕੈਨੇਡਾ ਦੇ ਵਿੱਚ। ਤੇ ਹੁਣ ਭਾਰਤ ਸਰਕਾਰ ਦੀ ਕਹਿ ਲਓ ਵੀ ਉਹਨਾਂ ਦੇ ਦਬਾਅ ਹੇਠ ਆ ਕੇ ਇਹਨਾਂ ਨੇ ਲਿਸਟ ਦੇ ਵਿੱਚ ਕੁਛ ਜਿਹੜੇ ਆ ਉਹ ਸਿੱਖਾਂ ਦੇ ਨਾਮ ਜਿਹੜੇ ਉਹ ਪਾ ਦਿੱਤੇ ਆ। ਇੰਨੇ ਫਿਰ ਸਿੱਖ ਮਿਨਿਸਟਰ ਹੋਣ ਦਾ ਫਿਰ ਕਾਹਦਾ ਢੋਂਗ ਜਿਹੜਾ ਉਹ ਰਚਾ ਰਹੇ ਆ ਤੇ ਲੋਕ ਕਹਿੰਦੇ ਵੀ ਉਹ ਸੋਚ ਰਹੇ ਨੇ ਵੀ ਕੀ ਫਿਰ ਇੰਨੇ ਸਿੱਖ ਮਿਨਿਸਟਰ ਬਣਾ ਕੇ ਕੋਈ ਫਾਇਦਾ ਵੀ ਹੈਗਾ ਆ ਜਾਂ ਫਿਰ ਇਹ ਸਿਰਫ ਦਰਸ਼ਨੀ ਸਿੱਖ ਹੀ ਜਿੱਦਾਂ ਕਹਿ ਦਿੰਦੇ ਆ ਵੀ ਉਹ ਮਿਨਿਸਟਰ ਹੀ ਬਣੇ ਪਏ ਆ ਵੀ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਅਪੀਜ਼ ਕਰਨ ਦੇ ਲਈ ਇਕੱਠੀਆਂ ਕਰਨ ਦੇ ਲਈ ਜਿਹੜੀ ਲਿਬਰਲ ਸਰਕਾਰ ਉਹ ਇਹ ਕਰ ਰਹੀ ਆ। ਪਰ ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਬਣਦਾ। ਪਰ ਲਿਬਰਲ ਸਰਕਾਰ ਦੇ ਲਈ ਜਿਹੜੀਆਂ ਇਹ ਇੰਨੇ ਸਿੱਖ ਮਿਨਿਸਟਰ ਹੋਣ ਦੇ ਬਾਵਜੂਦ ਵੋਟਾਂ ਇਸ ਵਾਰ ਉਹਨਾਂ ਨੂੰ ਪਾਉਣਗੇ ਨਹੀਂ ਪਾਉਣਗੇ ਇਹ ਬੜਾ ਵੱਡਾ ਮਸਲਾ ਬਣੇਗਾ, ਖਾਸ ਕਰਕੇ ਉਦੋਂ ਜਦੋਂ ਇੱਕ ਵਿਰੋਧੀ ਪਾਰਟੀ ਦਾ ਇੱਕ ਮੇਨ ਮੁੱਖ ਨੇਤਾ ਦੇ ਤੌਰ ਤੇ ਉੱਤੇ ਲੀਡਰ ਦੇ ਤੌਰ ਤੇ ਜਗਮੀਤ ਸਿੰਘ ਉਹ ਉੱਭਰ ਕੇ ਆਇਆ ਹੈ। ਜੀ ਬਿਲਕੁਲ। ਸੋ ਉੱਥੇ ਦੇ ਸਰੀ ਦੇ ਸਿੱਖ ਬਹੁਤ ਅਪਸੈਟ ਹੈਗੇ ਇਸ ਮਸਲੇ ਤੋਂ ਕਿ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੂੰ ਨੋ ਫਲਾਈ ਲਿਸਟ ਦੇ ਵਿੱਚ ਪਾਇਆ ਗਿਆ ਹੈਗਾ ਜਿਨ੍ਹਾਂ ਦਾ ਕੋਈ ਵੀ ਸੰਬੰਧ ਕਿਸੇ ਤਰ੍ਹਾਂ ਦੇ ਨਹੀਂ। ਈਵਨ ਇੱਕ ਉੱਥੇ ਦਾ ਜਿਹੜੇ ਲੋਕਲ ਪੱਤਰਕਾਰ ਆ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਜਦੋਂ ਮੂਵਮੈਂਟ ਪੂਰੇ ਜ਼ੋਰਾਂ ਸ਼ੋਰਾਂ 'ਤੇ ਸੀ ਕੈਨੇਡਾ ਦੇ ਇਤਿਹਾਸ ਦੇ ਵਿੱਚ 2 ਸਿਰਫ MP ਸੀਗੇ ਉਸ ਟਾਈਮ ਦੇ ਉੱਤੇ, ਗੁਰਬਖਸ਼ ਸਿੰਘ ਤੇ ਦੂਸਰਾ ਹਰਬ ਧਾਲੀਵਾਲ। ਤੇ ਉਹਨਾਂ ਦੇ ਟਾਈਮ ਤੇ ਇਦਾਂ ਦੇ ਸ਼ਬਦ ਨਹੀਂ ਵਰਤੇ ਗਏ ਜਾਂ ਸਿੱਖਾਂ ਦੇ ਅਗੇਂਸਟ ਨਹੀਂ ਹੋਇਆ। ਤੇ ਹੁਣ 17 MP ਹੋਣ ਦੇ ਬਾਵਜੂਦ ਵੀ ਇਹ ਕੁਛ ਹੋ ਰਿਹਾ ਆ
ਕਿਤੇ ਇਹ ਤਾਂ ਨਹੀਂ ਵੀ ਸਿਰਫ ਇਹ ਗੁਰਦੁਆਰੇ ਆ ਕੇ ਫੋਟੋਆਂ ਖਿਚਾ ਕੇ ਚੱਲ ਜਾਂਦੇ ਆ। ਸੋ ਆਉਣ ਵਾਲੀਆਂ ਇਲੈਕਸ਼ਨਾਂ, ਕੈਨੇਡਾ 'ਚ ਵੀ ਇਲੈਕਸ਼ਨਾਂ ਇਸੇ ਸਾਲ ਹੋਣੀਆਂ ਆ। ਸੋ ਉਹ ਤੋਂ ਬਾਅਦ ਜਿਹੜਾ ਪਤਾ ਚੱਲੂਗਾ ਉਸ ਟਾਈਮ ਦੇ ਉੱਤੇ ਵੀ ਜਿਹੜੇ ਸਿੱਖ ਆ ਉਹ ਕਿਹੜੀ ਪਾਰਟੀ ਦੀ ਜਿਹੜੀ ਸਪੋਰਟ ਕਰਨਗੇ। ਜੀ, ਕਾਫੀ ਡਿਵਾਈਡ ਜਿਹੜਾ ਉਹ ਮਸਲਾ ਰਹੇਗਾ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਸਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਣਗੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO, Yuba City 1450 AM, KIID Sacramento 1470 AM।